ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਜੁੜੇ ਹੋਏ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 10 ਅਪ੍ਰੈਲ ਦਿਨ ਹੈਗਾ ਆ ਜੀ ਸੋਮਵਾਰ। ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਸ਼ਰਮਾ ਜੀ ਸ਼ੁਰੂ ਕਰਦੇ ਜਾਈਏ। ਜਿਹੜੇ AG ਸਾਹਿਬ ਹੁੰਦੇ ਆ, ਐਡਵੋਕੇਟ ਜਿਹੜੇ ਜਨਰਲ ਹੁੰਦੇ ਆ ਕਿਸੇ ਵੀ ਸੂਬੇ ਦੇ, ਉਹਨਾਂ ਦੇ ਉੱਤੇ ਇਹ ਆਸ ਹੁੰਦੀ ਆ ਵੀ ਕਾਨੂੰਨ ਦੀ ਲਾਅ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕਰਨਗੇ। ਉੱਥੇ ਜਿਹੜੇ ਬਣਦੇ ਜਿਨ੍ਹਾਂ ਨੇ ਜੁਰਮ ਕੀਤਾ ਹੈ ਉਹਨਾਂ ਨੂੰ ਉਸ ਦੇ ਨਾਲ ਬਣਦੀਆਂ ਸਜ਼ਾਵਾਂ ਜਿਹੜੀਆਂ ਦਿਵਾਉਣਗੇ। ਪਰ ਗਾਹੇ ਬਗਾਹੇ ਅਜਿਹੇ ਅਹੁਦਿਆਂ ਦੇ ਉੱਤੇ ਬੈਠੇ ਵੀ ਕਈ ਵਾਰੀ ਵਿਵਾਦਗ੍ਰਸਤ ਮਾਮਲਿਆਂ ਦੇ ਵਿੱਚ ਜੁੜ ਜਾਂਦੇ ਆ। ਤੇ ਹੁਣ ਕੁਝ ਅਜਿਹਾ ਹੀ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਆ ਉਹਨਾਂ ਦੇ ਮਾਮਲੇ ਦੇ ਵਿੱਚ ਆਇਆ ਆ। ਇਹ ਮਾਮਲਾ ਵਿਵਾਦਤ ਬਣ ਚੁੱਕਾ ਆ। ਇਹ ਹੁਣ ਆਮ ਆਦਮੀ ਪਾਰਟੀ ਆਪ ਦੇ ਲਈ ਮੁਸੀਬਤ ਬਣ ਗਿਆ। ਬਿਲਕੁਲ ਜੀ। ਦੇਖੋ, ਜਿਹੜੇ ਬੰਦੇ ਤੇ ਪੈਂਦੀ ਆ ਉਹਦੇ ਲਈ ਤਾਂ ਮਾਮਲਾ ਮੁਸੀਬਤ ਵਾਲਾ ਹੁੰਦਾ ਹੀ ਹੈ, ਪਰ ਉਹ ਜਿਹੜੀ ਧਿਰ ਨਾਲ ਜੁੜਿਆ ਹੁੰਦਾ ਹੈ ਜਾਂ ਕਿਸੇ ਇਹੋ ਜਿਹੇ ਅਹੁਦੇ ਤੇ ਹੁੰਦਾ ਜਿਹਦੇ ਨਾਲ ਸਿੱਧੀ ਸਰਕਾਰ ਨੂੰ, ਪਾਰਟੀ ਨੂੰ, ਕਿਸੇ ਗਰੁੱਪ ਨੂੰ, ਕਿਸੇ ਸੰਗਠਨ ਨੂੰ ਉਹਦਾ ਨਾਮ ਨਾਲ ਜੁੜਿਆ ਤਾਂ ਉਹਦੇ ਪਰ ਵੀ ਅਸਰ ਪੈਣਾ ਲਾਜ਼ਮੀ ਹੈ। ਸੋ ਇਸ ਲਈ ਹੁਣ ਇਹ ਪੰਜਾਬ ਦੇ ਐਡਵੋਕੇਟ ਜਨਰਲ ਨੇ ਵਿਨੋਦ ਖਈ, ਜੇਕਰ ਬਤੌਰ ਵਕੀਲ ਮਾਮਲਾ ਹੁੰਦਾ ਤਾਂ ਮਾਮਲਾ ਹੋਰ ਤਰ੍ਹਾਂ ਦਾ ਹੋਣਾ ਸੀ, ਉਹ ਫਿਰ ਨਿੱਜੀ ਤੱਕ ਸੀਮਿਤ ਰਹਿ ਜਾਣਾ ਸੀ ਜੀ। ਸੋ ਇਸ ਲਈ ਹੁਣ ਉਹ ਪੰਜਾਬ ਦੇ ਐਡਵੋਕੇਟ ਜਨਰਲ ਨੇ ਤੇ ਪੰਜਾਬ ਦੇ ਐਡਵੋਕੇਟ ਜਨਰਲ ਹੋਣ ਦੇ ਨਾਤੇ ਸਰਕਾਰ ਦਾ ਹਿੱਸਾ ਨੇ। ਸੋ ਇਸ ਲਈ ਉਹ ਸਰਕਾਰ ਦੇ ਅਕਸ ਨਾਲ ਜੁੜ ਗਿਆ ਸਾਰਾ ਮਾਮਲਾ। ਔਰ ਮਾਮਲਾ ਵੀ ਇੱਕ ਬੜਾ ਪਚੀਦਾ ਹੈ। ਕਿਸੇ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਦੋਸ਼ ਹੁੰਦੇ ਸ਼ਾਇਦ ਮਤਲਬ ਕਿ ਉਹਦਾ ਅਸਰ ਉਹੋ ਜਿਹਾ ਨਹੀਂ ਹੁੰਦਾ, ਪਰ ਜਿਹੋ ਜਿਹਾ ਇਹ ਮਾਮਲਾ ਦੋਸ਼ਾਂ ਦੇ ਤਹਿਤ ਲੱਗਦਾ ਉਹਦੇ ਨਾਲ ਤਾਂ ਬਹੁਤ ਗੰਭੀਰ ਮਾਮਲਾ ਬਣ ਗਿਆ ਜੀ। ਐਡਵੋਕੇਟ ਜਨਰਲ ਦੇ ਨਾਲ ਕੰਮ ਕਰ ਰਹੀ ਇੱਕ ਬੀਬੀ ਵਕੀਲ ਦੀ ਭੈਣ ਵੱਲੋਂ ਇਹ ਦੋਸ਼ ਲਾਉਣਾ ਕਿ ਮੇਰੀ ਭੈਣ ਨਾਲ ਸ਼ੋਸ਼ਣ ਹੁੰਦਾ ਹੈ, ਮੇਰੀ ਭੈਣ ਦੀ ਮਤਲਬ ਵਰਤੋਂ ਕੀਤੀ ਜਾ ਰਹੀ ਹੈ, ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਸਾਡੇ ਪਰਿਵਾਰ ਨੂੰ ਜਾਨ ਨੂੰ ਖਤਰਾ ਹੈ, ਠੀਕ ਹੈ ਨਾ। AG ਸਾਹਿਬ ਉਹਨਾਂ ਕੋਲ ਤਾਂ ਪੁਲਿਸ ਹੈ ਜੀ ਕਹਿੰਦੀ, ਤੇ ਉਹ ਪੁਲਿਸ ਸਾਨੂੰ ਮਰਵਾ ਸਕਦੇ ਨੇ, ਸਾਨੂੰ ਚੁਕਾ ਸਕਦੇ ਨੇ, ਸਾਡੇ ਤੇ ਝੂਠੇ ਪਰਚੇ ਪਾ ਸਕਦੇ ਨੇ। ਸੋ ਇਸ ਹਵਾਲੇ ਨਾਲ ਉਹਨੇ ਉਹ ਸਾਰੇ ਦੋਸ਼ ਲਾਏ ਨੇ। ਉਹਨੇ ਦੋਸ਼ ਲਾਉਣਾ ਬਹੁਤ ਆਸਾਨ ਹੈ, ਸਾਬਤ ਹੋਣਗੇ ਜਾਂ ਨਹੀਂ ਹੋਣਗੇ ਉਹਦੇ ਤੱਥਾਂ ਦੀ ਪੜਚੋਲ ਹੋਣੀ ਹੈ। ਪਰ ਉਹਨੇ ਇਹ ਵੀ ਨਾਲ ਕਿਹਾ ਕਿ ਅਸੀਂ ਇਸ ਦੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਾਂ, ਬਸ ਪਰ ਸਾਡੇ ਹਾਣ ਦਾ ਕਰ ਦਿਓ, ਐਡਵੋਕੇਟ ਜਨਰਲ ਨਾ ਰੱਖਿਓ ਉਹਨੂੰ, ਐਡਵੋਕੇਟ ਜਨਰਲ ਉਹਦੇ ਤੋਂ ਹਟਾਓ, ਫਿਰ ਉਹ ਤੋਂ ਬਾਅਦ ਅਸੀਂ ਕਾਨੂੰਨੀ ਲੜਾਈ ਸਾਹਮਣੇ ਆ ਕੇ ਲੜ ਲਾਂਗੇ। ਨਹੀਂ ਸਾਨੂੰ ਡਰ ਹੈ ਕਿ ਇਹ ਆਪਣੀ ਸਰਕਾਰੀ ਤਾਕਤ ਦੀ ਵਰਤੋਂ ਕਰਕੇ ਸਾਨੂੰ ਕਿਸੇ ਹੋਰ ਮਾਮਲੇ 'ਚ ਉਲਝਾ ਸਕਦੇ। ਇੱਕ ਪਾਸੇ ਤਾਂ ਇਸ ਮਾਮਲੇ ਦੀ ਜਾਂਚ ਹੋਣੀ ਬਣਦੀ ਹੈ ਕਿ ਇਹ ਮਾਮਲਾ ਕਿੰਨਾ ਕੁ ਸੱਚਾ ਹੈ, ਕਿੰਨਾ ਕੁ ਝੂਠਾ ਹੈ, ਕਿੰਨੀ ਕੁ ਇਹਦੀ ਹਕੀਕਤ ਹੈ, ਕਿੰਨੀ ਕੁ ਇੱਕ ਪਾਸੇ ਵਾਲਾ ਮਾਮਲਾ ਕਿ ਦੋ ਪਾਸੇ ਵਾਲਾ ਮਾਮਲਾ, ਜਾਂ ਮਾਮਲਾ ਹੈ ਹੀ ਨਹੀਂ ਬਣਾਇਆ ਗਿਆ। ਜੇ ਮਾਮਲਾ ਇੱਕ ਪਾਸੜਾ ਹੈ ਤਾਂ ਇਹ ਬਹੁਤ ਖਤਰਨਾਕ ਹੈ, ਜੇਕਰ ਦੋ ਪਾਸਿਓਂ ਸੀ ਤਾਂ ਬਾਅਦ ਚੋਂ ਫਿਰ ਭੈਣ ਦੀ ਵਿੱਚ ਕੀ ਇਨਵੋਲਵਮੈਂਟ ਹੈ। ਕਿੰਨੇ ਹੀ ਪਹਿਲੇ ਪੱਖ ਨੇ ਇਹਦੇ ਜਿਹੜੇ ਅਜੇ ਵਿਚਾਰਨੇ ਬਣਦੇ। ਪਰ ਜਿੱਥੋਂ ਤੱਕ ਐਡਵੋਕੇਟ ਵਿਨੋਦ ਘਈ ਹੋਰਾਂ ਦਾ ਮਾਮਲਾ ਹੈ, ਪੰਜਾਬ ਦੇ ਐਡਵੋਕੇਟ ਜਨਰਲ ਨੇ ਵਿਨੋਦ ਘਈ, ਤੇ ਪਰ ਵਿਨੋਦ ਘਈ ਹੋਰੀ ਵਿਵਾਦਾਂ ਵਿੱਚ ਰਹਿਣ ਦੇ ਆਦੀ ਰਹੇ ਨੇ। ਉਹਨਾਂ ਦੇ ਪੁਰਾਣੇ ਮਾਮਲੇ ਸ਼ੁਰੂ ਤੋਂ ਵਿਵਾਦਾਂ 'ਚ ਰਹੇ ਨੇ। ਜਦੋਂ ਕਿ ਜੇਕਰ ਉਹਨਾਂ ਦਾ ਪੱਖ ਸੁਣੋਗੇ ਤਾਂ ਉਹ ਕਹਿਣਗੇ ਮੈਂ ਤਾਂ ਬਤੌਰ ਵਕੀਲ ਆਪਣੀ ਭੂਮਿਕਾ ਨਿਭਾਈ ਹੈ। ਪਰ ਜਦੋਂ ਪੰਜਾਬ ਵਾਲੇ ਪਾਸਿਓਂ ਖੜ ਕੇ ਦੇਖੋਗੇ ਤਾਂ ਲੱਗੂਗਾ ਕਿ ਫਿਰ ਆਹ ਕੁਛ ਕਰਨ ਨੂੰ ਕੀ ਇਕੱਲੀ ਇੱਥੇ ਹੀ ਜ਼ਰੂਰਤ ਸੀ ਵਕਾਲਤ ਦੀ, ਜਾਂ ਇਹ ਛੱਡੇ ਵੀ ਜਾ ਸਕਦੇ ਸੀ। ਹੁਣ ਪਹਿਲੂ ਕੀ ਹੈ? ਪਹਿਲਾਂ ਤਾਂ ਜੇਕਰ ਆਪਾਂ ਦੇਖੀਏ ਇਹਨਾਂ ਦੀ ਐਂਟਰੀ ਕਿਵੇਂ ਹੁੰਦੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਬਣਾਏ ਗਏ ਅਨਮੋਲ ਸਿੱਧੂ ਜੀ, ਜਦੋਂ ਉਹ ਬਣੇ ਤੇ ਉਹ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਵੀ ਚੰਗਾ ਬੰਦਾ ਤੁਸੀਂ ਚੁਣ ਲਿਆ ਹੈ ਨਾ, ਸਹੀ ਬੰਦਾ ਲਾਤਾ, ਚਲੋ ਜੀ ਬੜਾ ਚੰਗਾ, ਸਾਰਿਆਂ ਨੇ ਕਿਹਾ। ਪਰ ਇੱਕ ਮਾਮਲਾ ਆਇਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਸਿੱਧੂ ਨੇ ਜੀ ਕਹਿੰਦੇ ਅਸਤੀਫਾ ਦੇਤਾ ਤੇ ਨਿੱਜੀ ਕਾਰਨ ਦੱਸੇ। ਤੇ ਜਦੋਂ ਪੜਚੋਲ ਹੋਈ ਤਾਂ ਮੀਡੀਆ 'ਚ ਖਬਰਾਂ ਚੱਲੀਆਂ ਰਾਜਕਰਨ ਜੀ ਕਿ
ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਨੇ 30 ਬੰਦਿਆਂ ਦੀ ਸੂਚੀ ਸੌਂਪੀ ਸੀ, ਕਹਿੰਦੇ ਭਗਵੰਤ ਮਾਨ ਜੀ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਕਿ ਭਾਈ ਮੇਰੇ ਨਾਲ ਆਹ ਟੀਮ ਲਾ ਦਿਓ, ਵਕੀਲ ਇਹ ਲਾ ਦਿਓ ਜੀ। ਤੇ ਉਹਨਾਂ ਦੀ ਸੂਚੀ ਦੇ ਵਿੱਚੋਂ ਸਾਰਿਆਂ ਤੇ ਕਾਟੇ ਮਾਰ ਕੇ ਕਹਿੰਦੇ 6 ਜਾਂ 7 ਬੰਦੇ ਰੱਖ ਲਏ। ਕਿਆ 7 ਬੰਦੇ ਰੱਖਾਂਗੇ ਜੀ, ਬਾਕੀ ਆ ਲਿਸਟ ਰਾਘਵ ਚੱਡਾ ਜੀ ਦੀ ਭੇਜੀ ਆ, ਇਹ ਬੰਦੇ ਰੱਖਣੇ। ਠੀਕ ਹੈ। ਤੇ ਕਹਿੰਦੇ ਜੀ ਇਹ ਨਾਰਾਜ਼ਗੀ ਕਾਰਨ ਬਣੀ ਅਨਮੋਲ ਸਿੱਧੂ ਦੇ ਅਸਤੀਫੇ ਦੀ। ਪਰ ਮੈਂ ਇੱਕ ਹੋਰ ਪਹਿਲੂ ਉਸ ਦਿਨ ਵੀ ਸਵਾਲ ਖੜਾ ਕੀਤਾ ਸੀਗਾ ਜੀ ਕਿ ਜਿਸ ਦਿਨ ਅਸਤੀਫਾ ਆਉਂਦਾ ਅਨਮੋਲ ਸਿੱਧੂ ਦਾ, ਉਸ ਦਿਨ ਸਵੇਰੇ ਕੋਰਟ 'ਚ ਇੱਕ ਮਾਮਲਾ ਸੀ। ਉਹ ਮਾਮਲਾ ਸੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਲੈ ਕੇ। ਉਸ ਮਾਮਲੇ ਦੇ ਵਿੱਚ ਅਨਮੋਲ ਸਿੱਧੂ ਨੇ ਇੱਕ ਪੱਖ ਰੱਖਿਆ ਕਿ ਜਨਾਬ ਅਸੀਂ ਤਾਂ ਕਿੰਨੀ ਵਾਰ ਚਿੱਠੀਆਂ ਲਿਖ ਚੁੱਕੇ ਹਾਂ ਦਿੱਲੀ ਸਰਕਾਰ ਨੂੰ, ਅਸੀਂ ਤਾਂ ਬਾਰ-ਬਾਰ ਰਿਮਾਈਂਡਰ ਪਾ ਚੁੱਕੇ ਹਾਂ, ਦਿੱਲੀ ਸਰਕਾਰ ਹੀ ਨਹੀਂ ਉਹ ਫਾਈਲ ਕਲੀਅਰ ਕਰ ਰਹੀ, ਇਸ ਲਈ ਸਾਡੇ ਐਂਡ ਤੇ ਕੋਈ ਕਤਾਈ ਨਹੀਂ ਹੈ। ਤੇ ਉਹ ਦਿੱਲੀ ਸਰਕਾਰ ਦਾ ਮਤਲਬ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦਾ ਮਤਲਬ ਅਰਵਿੰਦ ਕੇਜਰੀਵਾਲ, ਤੇ ਅਰਵਿੰਦ ਕੇਜਰੀਵਾਲ ਇਸ ਮਾਮਲੇ 'ਚ ਕਰ ਗਏ ਕਿ ਭਾਈ ਤੁਸੀਂ ਨਹੀਂ ਰਿਹਾ ਕਰ ਰਹੇ ਦਵਿੰਦਰਪਾਲ ਭੁੱਲਰ ਦੀ, ਤੁਸੀਂ ਸਾਈਨ ਨਹੀਂ ਕਰ ਰਹੇ। ਸੋ ਇਸ ਲਈ ਉਸ ਦਿਨ ਸਵੇਰੇ ਸੁਣਵਾਈ, ਸਵੇਰੇ ਇਹ ਦਲੀਲ, ਇਹ ਤਕਰੀਰ ਤੇ ਸ਼ਾਮ ਨੂੰ ਅਸਤੀਫਾ। ਕੀ ਇਹ ਕਾਰਨ ਸੀ ਜਾਂ ਉਹ 30 ਬੰਦਿਆਂ ਚੋਂ 7 ਬੰਦੇ ਰੱਖਣ ਵਾਲਾ ਮਾਮਲਾ ਸੀ? ਚਲੋ ਅਨਮੋਲ ਸਿੱਧੂ ਦਾ ਅਸਤੀਫਾ ਹੋ ਗਿਆ, ਵਿਨੋਦ ਘਈ ਦੀ ਐਂਟਰੀ। ਐਡਵੋਕੇਟ ਵਿਨੋਦ ਘਈ ਜਦੋਂ ਐਡਵੋਕੇਟ ਜਨਰਲ ਬਣੇ ਪੰਜਾਬ ਦੇ, ਤਾਂ ਉਹ ਬਣਦਿਆਂ ਹੀ ਨਾਲ ਸਵਾਲ ਖੜਾ ਹੋ ਗਿਆ ਕਿ ਜੀ ਜਿਹੜਾ ਬੱਗੇ ਦਾ ਵਕੀਲ ਉਹ ਪੰਜਾਬ ਸਰਕਾਰ ਦਾ ਵਕੀਲ। ਹੁਣ ਬੱਗਾ ਉਹ ਜਿਹਨੂੰ ਇਹ ਚੱਕਣ ਗਏ ਸੀ, ਅਗਲੇ ਕੁਰਕਸ਼ੇਤਰ ਤੋਂ ਛੁਡਾ ਕੇ ਲੈ ਗਏ। ਹਾਂਜੀ। ਤੇ ਹੁਣ ਇਹਦਾ ਮਤਲਬ ਸਰਕਾਰ ਦੀ ਉਲਟ ਧਿਰ ਦੇ ਪਾਰਟੀ ਦਾ ਵਕੀਲ ਸੀ, ਤੁਸੀਂ ਉਹਨੂੰ ਲਾਓਗੇ ਆਪਣਾ? ਚਲੋ ਲਾ ਲਿਆ ਜੀ। ਫਿਰ ਕਹਿੰਦੇ ਭਾਰਤ ਭੂਸ਼ਣ ਆਸ਼ੂ ਜਿਹਦੇ ਖਿਲਾਫ ਆਮ ਆਦਮੀ ਪਾਰਟੀ ਕਹਿੰਦੀ ਲਓ ਜੀ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ ਲਈ, ਉਸ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਰਹੇ। ਹੁਣ ਉਹ ਸਰਕਾਰ ਵੱਲੋਂ ਲੜਨਗੇ, ਹੁਣ ਉਹ ਕਹਿਣਗੇ ਭਾਰਤ ਭੂਸ਼ਣ ਆਸ਼ੂ ਗਲਤ ਹੈ ਜੀ, ਪਹਿਲਾਂ ਉਹ ਕਹਿ ਰਹੇ ਸੀ ਭਾਰਤ ਭੂਸ਼ਣ ਆਸ਼ੂ ਠੀਕ ਹੈ ਜੀ। ਚਲੋ ਜੀ ਇਹ ਮਾਮਲਾ ਆ ਗਿਆ, ਉਹਦੇ ਵੀ ਵਕੀਲ ਰਹੇ। ਹੋਰ ਛੱਡੋ, ਪੰਜਾਬ ਸਰਕਾਰ ਨੇ ਖੁਦ ਆਪਣਾ ਇੱਕ ਮੰਤਰੀ ਕੱਢਿਆ, ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਇਹ ਭ੍ਰਿਸ਼ਟਾਚਾਰੀ ਹੈ ਜੀ, ਇਹ ਕਮਿਸ਼ਨ ਲੈਂਦਾ ਸੀ ਜੀ, ਮੇਰੇ ਕੋਲ ਮੰਨ ਗਿਆ ਜੀ, ਇਹ ਲਓ ਜੀ ਅਸੀਂ ਕੱਢਤਾ। ਤੇ ਉਹਨੂੰ ਬਚਾ ਕੇ ਲਿਆਉਣ ਵਾਲੇ ਵਿਨੋਦ ਘਈ ਸਾਹਿਬ, ਉਹਦੇ ਵਕੀਲ। ਚਲੋ ਜੀ ਹੁਣ ਇਹ ਤਿੰਨੇ ਮਾਮਲਿਆਂ 'ਚ ਅਗਲਿਆਂ ਦੀ ਦਲੀਲ ਬਿਲਕੁਲ ਠੋਸ ਹੋਏਗੀ ਰਾਜਕਰਨ ਜੀ। ਉਹ ਕਹਿਣਗੇ ਕਿ ਮੇਰਾ ਪ੍ਰੋਫੈਸ਼ਨ ਹੈ, ਮੇਰੇ ਕੋਲ ਜਿਹੜੀ ਧਿਰ ਆਊਗੀ ਮੈਂ ਲੜੂੰਗਾ। ਜਦੋਂ ਤੱਕ ਮੈਂ ਪੰਜਾਬ ਸਰਕਾਰ ਨਾਲ ਨਹੀਂ ਜੁੜਿਆ ਸੀ ਤਦ ਤੱਕ ਮੈਂ ਮਾਮਲੇ ਲਏ ਨੇ, ਹੁਣ ਮੈਂ ਥੋੜਾ ਮਾਮਲੇ ਲਊਂਗਾ, ਹੁਣ ਮੈਂ ਇੱਧਰ ਆ। ਸੋ ਇਸ ਲਈ ਉਹਨਾਂ ਦੀ ਦਲੀਲ ਵਾਜਬ ਆ। ਬੱਗੇ ਵਾਲਾ ਮਾਮਲਾ ਆਪਾਂ ਛੱਡ ਸਕਦੇ ਹਾਂ, ਭਾਰਤ ਭੂਸ਼ਣ ਆਸ਼ੂ ਵਾਲਾ ਮਾਮਲਾ ਆਪਾਂ ਛੱਡ ਸਕਦੇ ਹਾਂ, ਆਪਾਂ ਵਿਜੇ ਸਿੰਗਲਾ ਵਾਲਾ ਮਾਮਲਾ ਛੱਡ ਸਕਦੇ ਹਾਂ, ਪਰ ਬੇਅਦਬੀ ਵਾਲਾ ਮਾਮਲਾ, ਉਸ ਮਾਮਲੇ ਦੇ ਵਿੱਚ ਡੇਰੇ ਮੁਖੀ ਵੱਲੋਂ, ਡੇਰੇ ਵੱਲੋਂ ਵਕਾਲਤ ਕਰਨਾ, ਕੋਈ ਜ਼ਮੀਰ ਅਖਲਾਕ ਕੋਈ ਤਾਂ ਹੁੰਦਾ। ਹਾਂਜੀ, ਮੇਰੇ ਅੱਜ ਵੀ ਧਿਆਨ ਦੇ ਵਿੱਚ ਹੈ, ਕੋਈ ਸੰਗੀਨ ਸਮੂਹਕ ਬਲਾਤਕਾਰ ਵਾਲਾ ਮਾਮਲਾ ਆ ਜਾਵੇ, ਕੋਈ ਮਾਸੂਮ ਬੱਚੀ ਵਾਲਾ ਬਲਾਤਕਾਰ ਦਾ ਮਾਮਲਾ ਆ ਜਾਵੇ, ਕੋਈ ਅਜਿਹਾ ਪਰਿਵਾਰਕ ਘਿਨਾਉਣਾ ਕਤਲ ਦਾ ਮਾਮਲਾ ਆ ਜਾਵੇ, ਤਾਂ ਸਮੁੱਚੀ ਕੋਰਟ 'ਚ ਵਕੀਲ ਇਕੱਠੇ ਹੋ ਕੇ ਕਹਿੰਦੇ ਨੇ ਕਿ ਅਸੀਂ ਨਹੀਂ ਲੜਦੇ ਇਹ ਬੰਦੇ ਦਾ ਕੇਸ। ਸਹੀ ਗੱਲ। ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਹੋਵੇ, ਸਰਕਾਰਾਂ ਦੀ ਸਿੱਟ ਡੇਰੇ ਨੂੰ, ਡੇਰਾ ਮੁਖੀ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਰਹੀ ਹੋਵੇ, ਤੇ ਵਿਨੋਦ ਘਈ ਜੀ ਉਸ ਧਿਰ ਵੱਲੋਂ ਵਕਾਲਤ ਕਰ ਰਹੇ ਹੋਣ। ਸੋ ਡੇਰੇ ਦੇ ਵਕੀਲ, ਡੇਰਾ ਮੁਖੀ ਦੇ ਵਕੀਲ, ਇੱਥੇ ਹੀ ਨਹੀਂ, ਪੰਚਕੂਲੇ 'ਚ ਜਿੱਦਣ ਡੇਰਾ ਮੁਖੀ ਸਿਰਸਾ ਗੁਰਮੀਤ ਸਿੰਘ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ, ਉਦਣ ਜੋ ਉਹਦੇ ਸਮਰਥਕਾਂ ਨੇ, ਉਹਦੇ ਚਹੇਤਿਆਂ ਨੇ, ਉਹਦੇ ਭਾੜੇ ਦੇ ਟੱਟੂਆਂ ਨੇ ਜੋ ਅੱਗ ਜਾਣੀ ਕੀਤੀ, ਜੋ ਅੱਗ ਲਾਈ, ਜੋ ਫੂਕ ਫਕਾਈ ਕੀਤੀ, ਸਾਡੀ ਮੀਡੀਆ ਦੀਆਂ ਗੱਡੀਆਂ ਵੀ ਫੂਕੀਆਂ, ਸਾਡੇ ਪੱਤਰਕਾਰ ਵੀ ਕੁੱਟੇ, ਆਮ ਲੋਕ ਵੀ ਕੁੱਟੇ, ਲੋਕਾਂ ਦੀ ਕੋਠੀਆਂ ਭੰਨ, ਸ਼ੀਸ਼ੇ ਭੰਨ, ਨੁਕਸਾਨ ਕੀਤਾ, ਤੇ ਉਹ ਸਾਰੀਆਂ ਧਿਰਾਂ ਨੂੰ ਬਚਾਉਣ ਦੇ ਲਈ ਵਿਨੋਦ ਘਈ ਜੀ ਲੜ ਰਹੇ ਸੀ ਉਹਨਾਂ ਦਾ ਕੇਸ। ਤੇ ਹੁਣ ਡੇਰਾ, ਬੇਅਦਬੀ, ਅੱਗ ਜਣੀ, ਤੇ ਇਸ ਅਜਿਹੇ ਮਾਮਲੇ ਤਾਂ ਛੱਡ ਸਕਦੇ ਸੀ ਜੀ। ਸੋ ਉਹ ਸਾਰਿਆਂ ਦੇ ਵਿੱਚ ਮੇਰੇ ਅੱਜ ਵੀ ਯਾਦ ਹੈ ਕਿ ਅਜਿਹੇ ਮਸਲਿਆਂ ਤੇ ਰੋਸ ਪ੍ਰਗਟਾਉਣ ਦੇ ਲਈ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਨੇ ਸਾਡੇ ਅੱਜ ਦੇ ਸਪੀਕਰ, ਸਾਡੇ ਹਰਪਾਲ ਚੀਮਾ ਜੀ। ਕਿਆ ਦੇਖੋ ਜੀ ਸੁਮੇਧ ਸੈਣੀ ਲਿਆਂਦਾ ਜੀ ਇਹਨਾਂ ਨੇ, ਇਹ ਜੀ ਅਜਿਹੇ ਮਾਮਲਿਆਂ 'ਚ ਘਿਰਿਆ, ਇਹਨੂੰ ਲਾਉਣਗੇ ਜੀ। ਸੋ ਹੁਣ ਜਦੋਂ ਆਪ ਲਾਇਆ ਜਦ ਵੀ ਕਿਉਂ ਨਹੀਂ ਵਿਰੋਧ ਕੀਤਾ ਹਰਪਾਲ ਚੀਮਾ ਨੇ? ਜਦ ਕਿਉਂ ਨਹੀਂ ਵਿਰੋਧ ਕੀਤਾ ਸਾਡੇ ਸਪੀਕਰ ਕੁਲਤਾਰ ਸੰਧਮਾ ਹੋਰਾਂ ਨੇ ਜਾਂ ਹੋਰ ਐਮਐਲਏ ਨੇ ਕਿ ਨਹੀਂ ਜੀ ਇਹ ਨਹੀਂ ਚਾਹੀਦਾ? ਪਤਾ ਨਹੀਂ ਹੁਣ ਉਸ ਦੀਆਂ ਡਿਗਰੀਆਂ ਇੰਨੀਆਂ ਵੱਡੀਆਂ ਸੀ, ਜਾਂ ਉਹਦਾ ਰੁਤਬਾ ਇੰਨਾ ਵੱਡਾ ਹੈ, ਜਾਂ ਉਹਨਾਂ ਦੇ ਕਾਰਜ ਤੋਂ ਇਹਨਾਂ ਨੂੰ ਉਮੀਦ ਸੀ, ਤਾਂ ਹੀ ਫਿਰ ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ 'ਚ 15-15 ਕਰੋੜ 20 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਦਬਾਇਆ। ਸੋ ਉਹ ਸਾਰੇ ਮਾਮਲਿਆਂ ਦੇ ਬਾਵਜੂਦ ਵੀ
ਐਡਵੋਕੇਟ ਜਨਰਲ ਬਣੇ ਰਹੇ। ਹੁਣ ਕੇਜਰੀਵਾਲ ਦਾ ਆਸ਼ੀਰਵਾਦ, ਰਾਘਵ ਚੱਡਾ ਦਾ ਆਸ਼ੀਰਵਾਦ, ਭਗਵੰਤ ਮਾਨ ਦਾ ਆਸ਼ੀਰਵਾਦ, ਜਾਂ ਆਪਣਾ ਦਮਖਮ ਇੰਨਾ ਨਾਮ ਇੰਨਾ ਕਿ ਐਡਵੋਕੇਟ ਜਨਰਲ ਬਣੇ। ਸੋ ਇਸ ਲਈ ਵਿਵਾਦਾਂ ਦਾ ਨਾਤਾ ਰਿਹਾ। ਤੇ ਕੱਲ ਜਦੋਂ ਇਹ ਮਾਮਲਾ ਸਾਹਮਣੇ ਆਇਆ ਕਿ ਹਾਂ ਜਿਹੜੀ ਇੱਕ ਇਹਨਾਂ ਨਾਲ ਮਹਿਲਾ ਵਕੀਲ ਕੰਮ ਕਰਦੀ ਆ, ਬੀਬੀ ਵਕੀਲ ਕੰਮ ਕਰਦੀ ਆ, ਉਹਨਾਂ ਦੀ ਭੈਣ ਨੇ ਵੀਡੀਓ ਜਾਰੀ ਕਰਕੇ ਬਕਾਇਦਾ ਦੋਸ਼ ਲਾਏ ਤੇ ਉਹਨੇ ਆਪਣੀ ਜਾਨ ਮਾਲ ਨੂੰ ਖਤਰਾ ਦੱਸਿਆ। ਉਸ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਨੇ ਚਿੱਠੀ ਲਿਖਤੀ ਰਾਜਪਾਲ ਨੂੰ, ਹੈ ਨਾ ਜੀ, ਤੇ ਜੀ ਕਿ ਪਰਿਵਾਰ ਦਾ ਵੀ ਉਹਨਾਂ ਦਾ ਧਿਆਨ ਰੱਖੋ ਤੇ ਅਸਤੀਫਾ ਲਓ ਜੀ। ਤੇ ਦੂਜੀਆਂ ਪਾਰਟੀਆਂ ਨੇ ਅਸਤੀਫੇ ਮੰਗਣੇ ਸ਼ੁਰੂ ਕਰ ਦਿੱਤੇ। ਔਰ ਦੁਪਹਿਰ ਤੱਕ ਇਹ ਚਰਚਾ ਸੈਕਟਰੀਏਟ ਚੋਂ ਬਾਹਰ ਆਉਣ ਲੱਗ ਗਈ ਕਿ ਐਡਵੋਕੇਟ ਜਨਰਲ ਵਿਨੋਦ ਘਈ ਜੀ ਨੇ ਅਸਤੀਫਾ ਦੇ ਦਿੱਤਾ। ਤੇ ਗਾਹੇ ਬਗਾਏ ਜਦੋਂ ਇੱਧਰ ਉਧਰ ਪਤਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਤਾਂ ਉਹ ਗੱਲ ਆਉਣ ਵੀ ਲੱਗੀ ਕਿ ਹਾਂ ਬਾਈ ਅਸਤੀਫਾ ਤਾਂ ਦਿੱਤਾ ਹੈ। ਤੇ ਇਹ ਵੀ ਪਤਾ ਲੱਗਣ ਲੱਗਾ ਕਿ ਮਨਜ਼ੂਰ ਵੀ ਹੋ ਜਾਏਗਾ। ਤੇ ਇੱਕ ਵਾਰ ਤਾਂ ਖਬਰਾਂ ਚਲਾ ਵੀ ਦਿੱਤੀਆਂ, ਕਈਆਂ ਨੇ ਪਤਾ ਨਹੀਂ ਕਾਹਲ ਚ ਚਲਾਈ, ਪਤਾ ਨਹੀਂ ਉਹਨਾਂ ਕੋਲ ਜਾਣਕਾਰੀ ਸੀ ਕਿ ਹਾਂ ਜੀ ਮਨਜ਼ੂਰ ਹੋ ਗਿਆ, ਅਸਤੀਫਾ ਹੋ ਗਿਆ। ਪਰ ਸ਼ਾਮ ਢਲਦਿਆਂ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕੀਤਾ ਕਿ ਮਨ ਘੜਤ ਖਬਰਾਂ ਨੇ, ਅਫਵਾਹਾਂ ਨੇ, ਝੂਠਾ ਪ੍ਰੋਪੋਗੰਡਾ ਹੈ, ਕੋਈ ਅਸਤੀਫਾ ਨਾ ਆਇਆ, ਨਾ ਅਸੀਂ ਮੰਗਿਆ ਨਾ ਦਿੱਤਾ। ਹੁਣ ਇਹ ਵੀ ਕਿਹਦੇ ਹੁਕਮਾਂ ਤੇ ਹੋਇਆ? ਅਸਤੀਫਾ ਮੰਗਿਆ ਸੀ ਕਿਸੇ ਨੇ, ਅਸਤੀਫਾ ਆਪਣੇ ਆਪ ਦਿੱਤਾ ਸੀ, ਅਸਤੀਫਾ ਨਾ ਮੰਗਿਆ ਨਾ ਦਿੱਤਾ, ਅਸਤੀਫਾ ਮਨਜ਼ੂਰ ਕੀਤਾ ਸੀ, ਅਸਤੀਫਾ ਮਨਜ਼ੂਰ ਨਹੀਂ ਕੀਤਾ, ਅਸਤੀਫਾ ਮਨਜ਼ੂਰ ਕਰਕੇ ਵਾਪਸ ਲਿਆ। ਇਹ ਸਾਰੇ ਸਵਾਲ ਅਜੇ ਬੰਦ ਨੇ। ਪਰ ਇਹ ਸਵਾਲ ਵੱਡਾ ਬਣ ਗਿਆ ਕਿ ਹੁਣ ਇਹ ਕੱਲਾ ਵਿਨੋਦ ਘਈ ਲਈ ਮੁਸੀਬਤ ਨਹੀਂ ਹੈ ਇਹ ਮਾਮਲਾ, ਇਹ ਪੰਜਾਬ ਸਰਕਾਰ ਲਈ, ਪੰਜਾਬ ਸਰਕਾਰ ਦੇ ਰਾਜ ਕਰ ਰਹੀ ਪਾਰਟੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਲਈ ਮੁਸੀਬਤ ਬਣਨਾ, ਕਿਉਂਕਿ ਸਿਰ ਤੇ ਜਿਮਨੀ ਚੋਣ ਹੈ। ਸੱਪ ਦੇ ਮੂੰਹ ਚ ਕੋੜ ਕਿਰਲੀ, ਖਾਵੇ ਤਾਂ ਮਰਦਾ, ਨਾ ਖਾਵੇ ਤਾਂ ਕਹਿੰਦੇ ਦਾਗ ਲੱਗਦਾ ਕਿੱਲ ਹੈ। ਉਹ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ, ਇਹ ਦੋਏ ਕਹਾਵਤਾਂ ਸੱਚ ਹੁੰਦੀਆਂ। ਜੇ ਹੁਣ ਵਿਨੋਦ ਘਈ ਜੀ ਨੂੰ ਹਟਾਉਂਦੇ ਨੇ ਤਾਂ ਇਹਦਾ ਮਤਲਬ ਇਹ ਸਾਬਤ ਹੁੰਦਾ ਕਿ ਭਾਈ ਤੁਸੀਂ ਗਲਤ ਬੰਦਾ ਰੱਖ ਲਿਆ ਸੀ ਤੇ ਤੁਸੀਂ ਚੋਣ ਕਰਨ ਲੱਗੇ ਪਹਿਲਾਂ ਕਿਉਂ ਨਹੀਂ ਦੇਖਿਆ? ਫਿਰ ਸਰਕਾਰ ਦੀ ਬਦਨਾਮੀ ਤੇ ਭੰਡੀ ਹੋਣੀ ਹੈ। ਹੁਣ ਜੇ ਲਾਈ ਰੱਖਦੇ ਨੇ, ਬੇਸ਼ੱਕ ਇਹ ਦਾਗ, ਇਹ ਦੋਸ਼, ਇਹ ਆਰੋਪ ਝੂਠੇ ਹੋਣ, ਪਰ ਸਿਆਸੀ ਸਫਾ ਦੇ ਵਿੱਚ ਵਿਕਣਗੇ। ਰਾਜਨੀਤੀ ਰੈਲੀਆਂ ਦੇ ਵਿੱਚ ਦੱਬ ਕੇ ਵੇਚਣਗੀਆਂ ਵਿਰੋਧੀ ਪਾਰਟੀ, ਦੱਬ ਕੇ ਭੰਡਣਗੀਆਂ ਵਿਨੋਦ ਘਈ ਹੋਰਾਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ। ਸੋ ਇਸ ਲਈ ਹੁਣ ਜੇਕਰ ਨਹੀਂ ਹਟਾਉਂਦੇ ਤਾਂ ਵੀ ਬਦਨਾਮੀ ਉਨੀ ਹੋਣੀ ਹੈ, ਹਟਾਉਂਦੇ ਨੇ ਤਾਂ ਵੀ ਬਦਨਾਮੀ ਉਨੀ ਹੋਣੀ। ਹੁਣ ਦੋਏ ਮਾਮਲੇ 'ਚ ਉਹਨੂੰ ਲੱਗਦਾ ਕਿ ਆਪਾਂ ਸਟੈਂਡ ਲੈ ਲਓ ਕਿ ਮਾਮਲਾ ਹੀ ਝੂਠਾ ਹੈ, ਪਰ ਤਾਂ ਵੀ ਇਹ ਆਮ ਆਦਮੀ ਪਾਰਟੀ ਲਈ ਮੁਸੀਬਤ ਬਣੇਗਾ, ਖਾਸ ਕਰਕੇ ਜਿਮਨੀ ਚੋਣ, ਜਿਸ 'ਚ ਪਹਿਲਾਂ ਹੀ ਕਮਜ਼ੋਰ ਕੜੀ ਵਜੋਂ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਨੂੰ। ਬੇਸ਼ੱਕ ਮੁਕਾਬਲਾ ਸਿੱਧਾ ਉਹਨਾਂ ਦਾ ਹੀ ਹੈ, ਮੁਕਾਬਲੇ 'ਚ ਉਹੀ ਸਿੱਧੇ ਨੰਬਰ ਤੇ ਆਮੋ ਸਾਹਮਣੇ ਨੇ। ਸੋ ਇਸ ਲਈ ਉਹਦੇ ਬਾਵਜੂਦ ਵੀ ਬੇਸ਼ੱਕ ਕੱਲ ਰੈਲੀ ਵੀ ਵੱਡੀ ਰਹੀ, ਇੱਕ ਭਤੀਜਾ ਵੀ ਤੋੜ ਲਿਆਂਦਾ ਚੌਧਰੀ ਪਰਿਵਾਰ ਦਾ, ਉਹ ਵੀ ਸਾਬਕਾ MLA ਰਿਹਾ, ਨਾਲੋਂ MC ਵੀ ਲਿਆਇਆ ਕਈ ਸਾਬਕਾ, ਹੈ ਨਾ। ਸੋ ਇਹ ਸਾਰੀ ਗਿਣਤੀ ਖਾਸੀ ਲੰਬੀ ਆ, ਪਰ ਉਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਲਈ ਹੁਣ ਇਹ ਵਿਨੋਦ ਘਈ ਦਾ ਮਾਮਲਾ ਜਿਮਨੀ ਚੋਣ ਦੇ ਵਿੱਚ ਮੁਸੀਬਤ ਬਣ ਕੇ ਸਾਹਮਣੇ ਆਏਗਾ। ਜੀ 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 ਅਗਲੀ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਗੱਲ ਕਰਦੇ ਜਾਈਏ। ਅਕਸਰ ਪਾਰਟੀਆਂ ਦੀ ਦੀਪਕ ਜੀ ਇੱਛਾ ਹੁੰਦੀ ਆ ਵੀ ਅਸੀਂ ਵੱਡੇ ਸਤਰ ਦੀਆਂ ਜਿਹੜੀਆਂ ਉਹ ਪਾਰਟੀਆਂ ਬਣੀਏ, ਉੱਚੇ ਅਹੁਦਿਆਂ ਦੇ ਉੱਤੇ, ਚੰਗੇ ਥਾਵਾਂ ਦੇ ਉੱਤੇ ਪਹੁੰਚੀਏ। 11 ਸਾਲਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਬਣ ਗਈ ਆ ਰਾਸ਼ਟਰੀ ਜਿਹੜੀ ਉਹ ਪਾਰਟੀ ਆ। ਇਹ ਕਹਿੰਦੇ ਵੀ ਇਹ ਵੀ ਇੱਕ ਆਪਣੇ ਆਪ 'ਚ ਰਿਕਾਰਡ ਆ। ਬਿਲਕੁਲ ਜੀ, ਪਿਛਲੇ ਦੌਰ ਦੇ ਵਿੱਚ ਜਿੰਨੀਆਂ ਕੁ ਪਾਰਟੀਆਂ ਨੇ ਉਹਨਾਂ ਨੂੰ ਰਾਸ਼ਟਰੀ ਦਲ ਬਣਨ ਦੇ ਵਿੱਚ ਲੰਮਾ ਸਮਾਂ ਜਦੋਜਹਿਦ ਕਰਨੀ ਪੈਂਦੀ ਹੈ, ਤੇ ਆਮ ਆਦਮੀ ਪਾਰਟੀ ਲਈ ਇਹ ਮਾਣ ਵਾਲੀ ਗੱਲ ਵੀ ਹੈ, ਉਹਨਾਂ ਲਈ ਪ੍ਰਾਪਤੀ ਵੀ ਹੈ, ਉਹਨਾਂ ਦੇ ਵਰਕਰਾਂ ਨੂੰ, ਉਹਨਾਂ ਦੇ ਮੁਖੀਆਂ ਨੂੰ ਇਸ ਗੱਲ ਦੇ ਲਈ ਵਧਾਈ ਵੀ ਹੈ। ਚਾਹੇ ਉਹ ਅਜੋਕੇ ਦੌਰ ਦੇ ਵਿੱਚ ਗਰੰਟੀਆਂ ਵੰਡ ਕੇ, ਝੂਠੇ ਸੱਚੇ ਵਾਅਦੇ ਕਰਕੇ, ਲੋਲੀਪੌਪ ਵੰਡ ਕੇ, ਲਾਰੇ ਲਾ ਕੇ, ਪ੍ਰਦਰਸ਼ਨ ਕਰਕੇ, ਗਾਂਧੀ ਦੀ ਸਮਾਧ ਤੇ ਬੈਠ ਕੇ, ਹੈ ਨਾ, ਆਪਣੇ ਆਪ ਨੂੰ ਰਾਸ਼ਟਰਵਾਦੀ, ਹੈ ਨਾ, ਆਪਣੇ ਆਪ ਨੂੰ ਹਿੰਦੂਵਾਦੀ, ਜੋ ਮਰਜ਼ੀ ਦਿਖਾ ਕੇ, ਜਿਹੜਾ ਮਰਜ਼ੀ ਢੰਗ ਤਰੀਕਾ ਅਪਣਾਇਆ, ਅਗਲਿਆਂ ਨੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ। ਸੋ ਇਸ ਲਈ 11 ਸਾਲਾਂ ਦੇ ਵਿੱਚ ਰਿਕਾਰਡ ਹੈ। ਬਿਲਕੁਲ 2012 ਚ ਸਥਾਪਨਾ ਹੁੰਦੀ ਹੈ ਪਾਰਟੀ ਦੀ, 2015 ਦੇ ਵਿੱਚ, ਫਿਰ 2020 ਦੇ ਵਿੱਚ ਦਿੱਲੀ ਚ ਸਰਕਾਰ, ਇੱਕ ਵਾਰ ਤਾਂ 2 ਵਾਰ ਲਗਾਤਾਰ ਇਹ ਨਾਲ ਆ ਗਈ ਸੀ। ਸੋ ਇਸ ਲਈ 3 ਵਾਰ ਕਹੀਏ, ਪਰ ਜੇਕਰ ਉਹ ਦੇਖੀਏ ਤਾਂ 2015 ਤੇ 2020 ਉਹ ਸਰਕਾਰ ਉੱਥੇ ਬਣੀ, ਤੇ ਉਸ ਤੋਂ ਬਾਅਦ ਫਿਰ 2022 ਚ ਪੰਜਾਬ ਚ ਸਰਕਾਰ ਬਣ ਗਈ। ਪਰ ਜਿਹੜਾ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲਾ ਫਾਰਮੂਲਾ ਹੈ, ਉਹਦੇ ਤਹਿਤ 4 ਸੂਬਿਆਂ ਦੇ ਵਿੱਚ ਤੁਹਾਡੇ ਕੋਲ ਘੱਟੋ ਘੱਟ 6% ਵੋਟ ਜ਼ਰੂਰ ਹੋਣੀ ਚਾਹੀਦੀ ਹੈ, ਤੇ ਲੋਕ ਸਭਾ ਜਾਂ ਰਾਜ ਸਭਾ ਦੇ 4-4 ਮੈਂਬਰ
ਘੱਟੋ ਘੱਟ ਹੋ ਜਾਣੇ ਚਾਹੀਦੇ ਨੇ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਤਾਂ ਉਸ ਹਵਾਲੇ ਨਾਲ ਇਹ ਦੋਵਾਂ ਚੋਂ ਕੋਈ ਨਾ ਕੋਈ ਕੰਡੀਸ਼ਨ ਤਾਂ ਪੂਰੀ ਕਰ ਹੀ ਰਹੀ ਸੀ। ਪੰਜਾਬ ਦੇ ਵਿੱਚ ਵੀ ਇਹਨਾਂ ਕੋਲ 6% ਤੋਂ ਵੱਧ ਵੋਟ ਹੈਗੀ ਆ, ਦਿੱਲੀ 'ਚ ਵੀ 6% ਤੋਂ ਵੱਧ ਵੋਟ ਹੈਗੀ ਆ, ਗੁਜਰਾਤ 'ਚ ਵੀ ਇਹ ਵੋਟ 6% ਤੋਂ ਵੱਧ ਲੈ ਗਏ, ਗੋਆ 'ਚ ਵੀ 6% ਤੋਂ ਵੱਧ ਲੈ ਗਏ। ਸੋ ਇਸ ਲਈ ਉਹ ਫਾਰਮੂਲਾ ਪੂਰਾ ਕੀਤਾ। ਮੇਰੇ ਕੋਲ ਅੰਕੜੇ ਪਏ ਨੇ ਕਿ ਇਹਨਾਂ ਨੇ ਪਿਛਲੇ, ਜੇਕਰ ਆਪਾਂ ਗੱਲ ਕਰੀਏ ਕਿ ਪਾਰਟੀ ਨੇ ਗੁਜਰਾਤ ਚੋਣਾਂ 'ਚ 2022 ਦੇ ਵਿੱਚ 5 ਸੀਟਾਂ ਜਿੱਤੀਆਂ ਤੇ 13% ਵੋਟ ਲੈ ਗਏ, ਤੇ ਇਸੇ ਤਰ੍ਹਾਂ ਗੋਆ ਦੇ ਵਿੱਚ ਵੀ ਇਹ ਮਤਲਬ ਕਿ ਘੱਟੋ ਘੱਟ 6.70 7% ਦੇ ਲਗਭਗ ਵੋਟ ਲੈ ਗਏ। ਪਰ ਪੰਜਾਬ ਦੇ ਵਿੱਚ 42% ਤੋਂ ਵੱਧ ਵੋਟ ਹੈ ਤੇ 92 MLA ਨੇ। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ 54% ਤੋਂ ਵੱਧ ਵੋਟ ਹੈ ਨਾ, ਤੇ ਸਰਕਾਰ ਹੈ। ਸੋ ਇਸ ਲਈ 4 ਸੂਬਿਆਂ ਦਾ ਇਹ ਰਿਕਾਰਡ ਇਹਨਾਂ ਦੇ ਲਈ ਮਤਲਬ ਕਿ ਇਹ ਰਾਹ ਖੁੱਲ ਗਿਆ ਕਿ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ 'ਚ ਕਾਮਯਾਬ ਹੋਏ। ਤੇ ਇਹਦੇ ਲਈ ਹੁਣ ਕੇਜਰੀਵਾਲ ਹੋਰਾਂ ਕੋਲ ਮੌਕਾ ਹੈ ਕਿ 2024 ਦੀਆਂ ਚੋਣਾਂ 'ਚ ਖੁੱਲ ਕੇ ਖੇਡ ਸਕਦੇ ਨੇ, ਹੈਨਾ, ਤੇ ਪੂਰੇ ਦੇਸ਼ ਦੇ ਵਿੱਚ ਆਪਣਾ ਪ੍ਰਚਾਰ ਕਰਨ। ਤੇ ਹੁਣ ਉਹਨਾਂ ਨੂੰ ਉਮੀਦ ਵੀ ਹੈਗੀ ਆ ਕਿ ਅਸੀਂ ਬੇਸ਼ੱਕ ਲੜ ਰਹੇ ਹਾਂ ਕਰਨਾਟਕਾ 'ਚ, ਪਰ ਉਮੀਦ ਰਾਜਸਥਾਨ ਤੋਂ ਸਭ ਤੋਂ ਵੱਧ ਕਰੀ ਬੈਠੇ ਨੇ। ਖਾਸ ਕਰਕੇ ਸਚਿਨ ਪਾਇਲਟ ਵਾਲੇ ਮਾਮਲੇ 'ਚ ਅੱਜ ਸਚਿਨ ਪਾਇਲਟ ਨੇ ਇੱਕ ਦਿਨ ਦੇ ਲਈ ਆਪਣੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤੇ ਬੈਠਣਾ। ਕਿਸੇ ਸਮੇਂ ਚੱਲੀ ਸੀ ਗੱਲ ਕਿ ਸਚਿਨ ਪਾਇਲਟ ਬੀਜੇਪੀ ਦਾ ਰੁਖ ਕਰ ਸਕਦੇ ਨੇ, ਅਜੇ ਵੀ ਉਹ ਰਾਹ ਬੰਦ ਨਹੀਂ ਹੋਇਆ, ਪਰ ਇੱਕ ਰਾਹ ਆਮ ਆਦਮੀ ਪਾਰਟੀ ਵਾਲਾ ਵੀ ਖੁੱਲ ਗਿਆ। ਰਾਜਸਥਾਨ ਦੇ ਵਿੱਚ ਕੋਈ ਚਿਹਰਾ ਮੋਹਰਾ ਜੇ ਲੋੜ ਪਈ ਤਾਂ ਕੀ ਉਹ ਸਚਿਨ ਪਾਇਲਟ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਹੋ ਸਕਦੇ ਨੇ? ਸੋ ਇੱਥੇ ਤੱਕ ਦੀਆਂ ਵੀ ਕਿਆਸਰਾਈਆਂ ਲੱਗ ਰਹੀਆਂ। ਪਰ ਇਹ ਸਭ ਦੇ ਦਰਮਿਆਨ ਹੀ ਵੱਡਾ ਝਟਕਾ ਜਿਹੜੀਆਂ ਪਾਰਟੀਆਂ ਨੂੰ ਲੱਗਿਆ, ਉਹ ਲੱਗਿਆ ਜੀ TMC ਨੂੰ, ਤ੍ਰਿਣਮੂਲ ਕਾਂਗਰਸ ਨੂੰ, ਉਹ ਲੱਗਿਆ ਜੀ NCP ਨੂੰ, ਨੈਸ਼ਨਲ ਕਾਂਗਰਸ ਪਾਰਟੀ ਨੂੰ, ਉਹ ਲੱਗਿਆ ਜੀ CPI ਨੂੰ। ਸੋ ਆਹ 3 ਪਾਰਟੀਆਂ ਕੋਲ ਰਾਸ਼ਟਰੀ ਪਾਰਟੀ ਦਾ ਦਰਜਾ ਖੁੱਸ ਗਿਆ ਜੀ। ਇਹਨਾਂ ਦੀ ਛੁੱਟੀ ਹੋ ਗਈ ਤੇ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ। ਸੋ ਆਮ ਆਦਮੀ ਪਾਰਟੀ ਲਈ ਇਹ ਵੱਡਾ ਦਿਨ ਹੈ, ਵੱਡਾ ਮਾਣ ਹੈ ਉਹਨਾਂ ਦੇ ਲਈ। ਤੇ ਹੁਣ ਵੱਡੀ ਲੜਾਈ 2024 ਜਿਹੜੀ ਆਪਾਂ ਗੱਲ ਕਰਦੇ ਹਾਂ ਕੇਜਰੀਵਾਲ, ਕਿਉਂਕਿ ਫਿਰ ਇਹ ਹੁੰਦਾ ਰਾਸ਼ਟਰੀ ਪਾਰਟੀ ਦਾ ਮਤਲਬ ਹੁਣ ਇੱਕੋ ਚੋਣ ਨਿਸ਼ਾਨ ਤੇ, ਉਹ ਆਪਣੇ ਚੋਣ ਨਿਸ਼ਾਨ ਤੇ ਪੂਰੇ ਦੇਸ਼ 'ਚ ਲੜ ਸਕਦੇ ਨੇ। ਨਹੀਂ ਤਾਂ ਸਟੇਟ ਵਾਈਜ਼ ਜੇ ਸਟੇਟ ਦਾ ਦਰਜਾ, ਸਟੇਟ ਦਾ ਚੋਣ ਨਿਸ਼ਾਨ ਮਿਲ ਜਾਂਦਾ, ਪਰ ਦੂਏ ਸੂਬੇ ਜੇਕਰ ਚਾਹਵੇ ਚੋਣ ਆਯੋਗ ਤਾਂ ਉਹ ਬਦਲ ਸਕਦਾ ਉਹਨਾਂ ਚੋਣ ਨਿਸ਼ਾਨ। ਸੋ ਇਸ ਲਈ ਹੁਣ ਉਹਨਾਂ ਨੂੰ ਆਪਣਾ ਚੋਣ ਨਿਸ਼ਾਨ, ਆਪਣਾ ਵਿਧਾਨ, ਆਪਣਾ ਸੰਵਿਧਾਨ, ਉਹ ਪੂਰੇ ਦੇਸ਼ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਆਪਣੇ ਝੰਡੇ ਥੱਲੇ ਚੋਣ ਲੜੇਗੀ। ਸੋ ਦੇਖਣ ਵਾਲੀ ਗੱਲ ਹੋਏਗੀ। ਪਹਿਲਾਂ ਉਹ ਆਹ ਜਿਹੜੀਆਂ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਖੜੀਆਂ ਨੇ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਕਰਨਾਟਕਾ, ਉਹਦੇ ਵਿੱਚੋਂ ਪ੍ਰਦਰਸ਼ਨ ਕਿਹੋ ਜਿਹਾ ਕਰਦੀਆਂ ਨੇ। ਕਰਨਾਟਕਾ 'ਚ ਪੂਰੀਆਂ ਸੀਟਾਂ ਤੇ ਲੜ ਰਹੇ ਨੇ, ਪਰ ਉਹਨਾਂ ਨੂੰ ਉਮੀਦ ਰਾਜਸਥਾਨ ਤੋਂ ਹੈ, ਤੇ ਉਹ ਤੋਂ ਬਾਅਦ ਫਿਰ ਉਹ ਪੂਰੇ ਦੇਸ਼ ਦੇ ਵਿੱਚ 2024 ਲਈ ਨਿਕਲਣਗੇ। ਸੋ ਠੀਕ ਹੈ ਜੀ, ਆਮ ਆਦਮੀ ਪਾਰਟੀ ਲਈ ਵੱਡਾ ਦਿਨ ਹੈ। ਬਿਲਕੁਲ ਜੀ। ਵੈਸੇ ਜੇ ਦੇਖਿਆ ਜਾਵੇ ਜੋ ਟ੍ਰੈਂਡ ਆ ਦੀਪਕ ਜੀ, ਕਾਂਗਰਸ ਵਾਲੇ, ਆਮ ਆਦਮੀ ਪਾਰਟੀ ਤੇ ਬਾਕੀ ਜਿਹੜੇ ਸਾਰੇ ਜਾਣੇ ਉਹ ਭਾਜਪਾ 'ਚ ਜਿਹੜੇ ਆ ਉਹ ਜਾ ਰਹੇ ਆ। ਬਾਕੀ ਪਾਇਲਟ ਵੇਖੋ ਆਪਣਾ ਜਹਾਜ਼ ਕਿੱਥੇ ਲੈਂਡ ਕਰਾਉਂਦਾ ਆ, ਵੀ ਇੱਥੋਂ ਉੱਡਦਾ ਹੈ ਜਾਂ ਕੀ ਹੁੰਦਾ ਹੈ। ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਨਾ, ਜਿਹੜੇ MP MLA ਹੋਰ ਬੜੇ ਹੁੰਦੇ, ਜਿਹੜੇ ਵੀ ਅਹੁਦੇਦਾਰ ਉਹਨਾਂ ਨੂੰ ਲੈ ਕੇ ਰੌਲਾ ਜਿਹੜਾ ਉਹ ਚੱਲਦਾ ਰਹਿੰਦਾ, ਵੀ ਇੱਥੇ ਜੀ ਇਹ ਆ, ਉੱਥੇ ਜੀ ਉਹ ਆ। ਜਿਹੜੀਆਂ ਪਾਰਟੀਆਂ ਆਉਣੀਆਂ ਚਾਹੁੰਦੀਆਂ ਉਹ ਕਹਿਣਗੀਆਂ ਵੀ ਅਸੀਂ ਕਲੀਨ ਅਪ ਕਰਾਂਗੇ, ਇੱਦਾਂ ਕਰਾਂਗੇ, ਉਹ ਕਰਾਂਗੇ। ਪਰ ਹੈਰਾਨਕੁਨ ਜਿਹੜੇ ਆ ਉਹ ਆંકੜੇ ਸਾਹਮਣੇ ਆ ਰਹੇ ਆ, ਅੱਧੀ ਸੰਸਦ ਅਪਰਾਧਿਕ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਮਾਮਲਾ, ਇੱਕ ਪਟੀਸ਼ਨ ਇੱਕ ਵਕੀਲ ਵੱਲੋਂ ਦਾਖਲ ਕੀਤੀ ਗਈ ਕਿ ਘੱਟੋ ਘੱਟ ਜਿਹੜੇ ਅਪਰਾਧਿਕ ਮਾਮਲਿਆਂ 'ਚ ਮਤਲਬ ਘਿਰੇ ਹੋਏ ਨੇ, ਖਾਸ ਕਰ ਜਿਹੜੇ ਮਾਮਲਿਆਂ 'ਚ ਚਾਰਜ ਸ਼ੀਟ ਦਾਖਲ ਹੋ ਗਈ ਹੋਵੇ, ਜਿਹੜੇ ਮਾਮਲੇ 'ਚ ਦੋਸ਼ ਤੈਅ ਹੋ ਗਏ ਹੋਣ, ਘੱਟੋ ਘੱਟ ਉਹੇ ਜਿਹੇ ਮਾਮਲਿਆਂ 'ਚ ਤਾਂ ਉਹਨਾਂ ਦੀ ਛੁੱਟੀ ਕੀਤੀ ਜਾਵੇ। ਉਹ ਵੀ ਮੈਂਬਰ ਪਾਰਲੀਮੈਂਟ, ਚਾਹੇ ਉਹ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਉਹ ਵਿਧਾਨ ਸਭਾ। ਸੋ ਇਹੋ ਜਿਹੇ ਬੰਦਿਆਂ ਨੂੰ ਮੈਂਬਰ ਬਣਾ ਲੈਂਦੇ ਆਪਾਂ, ਉਹਨਾਂ ਦੀ ਛੁੱਟੀ ਕਿਉਂ ਨਹੀਂ ਹੁੰਦੀ? ਫਿਰ ਸਵਾਲ ਆਇਆ ਕਿ ਇਹਦੇ ਲਈ ਚੋਣ ਆਯੋਗ ਨੇ ਜਦੋਂ ਆਪਣਾ ਪੱਖ ਰੱਖਿਆ, ਚੋਣ ਆਯੋਗ ਤੋਂ ਪੱਖ ਪੁੱਛਿਆ ਸਰਕਾਰ ਨੇ, ਮਾਫ ਕਰਨਾ ਕੋਰਟ ਨੇ। ਸੋ ਜਦੋਂ ਕੋਰਟ ਨੇ ਪੱਖ ਪੁੱਛਿਆ ਚੋਣ ਆਯੋਗ ਤੋਂ, ਤਾਂ ਚੋਣ ਆਯੋਗ ਨੇ ਦਲੀਲ ਦਿੱਤੀ ਕਿ ਜੀ ਸਾਡੀ ਤਾਂ ਆਪਣੀ ਇੱਛਾ ਹੈ ਕਿ ਅਪਰਾਧਿਕ ਮਾਮਲੇ ਵਾਲੇ ਉਮੀਦਵਾਰ ਹੀ ਨਾ ਸਾਹਮਣੇ ਆਉਣ ਜਾਂ ਉਹ ਚੁਣੇ ਨਾ ਜਾਣ, ਪਰ ਕਹਿੰਦੇ ਅਸੀਂ ਕਰ ਕੁਛ ਨਹੀਂ ਸਕਦੇ ਜੀ, ਉੱਥੇ ਸਾਡੇ ਕੁਛ ਨਹੀਂ, ਇਹ ਤਾਂ ਕਾਨੂੰਨ ਕਰ ਸਕਦਾ। ਤੇ ਕਾਨੂੰਨ ਉਹਦੇ ਪਰ ਕੋਈ ਜਿਹਾ ਸਖਤ ਬਣਿਆ ਨਹੀਂ ਜੀ। ਬਣਿਆ ਕਿ 2 ਸਾਲ ਦੀ ਸਜ਼ਾ ਹੋ ਜਾਵੇ ਤਾਂ ਲਾਂਭੇ ਹੋ ਜਾਵੇ, ਉਹ ਵੀ ਮਤਲਬ ਕਿ ਕਿਵੇਂ ਬਣਦਾ, ਕਿਹਦੇ ਪਰ ਲੱਗਦਾ, ਕਿਹਦੇ ਪਰ ਨਹੀਂ, ਇਹ ਸਾਰੇ ਆਪਾਂ ਨੂੰ ਸਮਝ ਆਉਂਦੀ ਹੈ। ਸੋ ਇਸ ਲਈ ਕਹਿੰਦੇ ਕਿ ਬਾਕੀ ਬਚ ਜਾਂਦੇ ਨੇ ਕਿ ਹਲੇ ਕਿਹੜਾ ਦੋਸ਼ ਲੱਗੇ, ਦੋਸ਼ ਤਾਂ ਹੈ ਜੀ, ਕੇਸ ਚੱਲਦਾ ਜੀ, ਕੇਸ ਲਟਕਾਈ ਰੱਖੋ ਜੀ, ਉਹ ਆਪਾਂ ਕੇਸ ਕਿਵੇਂ ਲਟਕਦੇ ਆਪਣੇ, ਕਿਵੇਂ ਲੰਬਾ ਸਮਾਂ ਚੱਲਦੇ ਆਪਾਂ ਉਹ ਵੀ ਵਾਕਮ ਆ। ਸੋ ਇਸ ਲਈ ਚੋਣ ਆਯੋਗ ਕਹਿੰਦਾ ਜੀ ਕਾਨੂੰਨ, ਤੇ ਕਾਨੂੰਨ ਬਣਾਉਣਾ ਕਿਹਨੇ ਹੁੰਦਾ? ਰਾਜਕਰਨ ਜੀ। ਕਾਨੂੰਨ ਬਣਾਉਣਾ ਸਾਡੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੇ। ਤੇ ਅੱਧੇ ਤੋਂ ਵੱਧ ਜੇ ਉਹ ਆਪ ਹੀ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਕਿਉਂ ਬਣਾਉਣਗੇ ਆਪਣੇ ਖਿਲਾਫ ਕਾਨੂੰਨ? ਕਦੀ ਵੀ ਨਹੀਂ। ਇਸ ਮੌਕੇ
542 ਦੇ ਵਿੱਚੋਂ ਲੋਕ ਸਭਾ ਦੇ ਵਿੱਚ 233 ਮੈਂਬਰ ਸਾਡੇ ਅਪਰਾਧਿਕ ਮਾਮਲਿਆਂ 'ਚ ਘਿਰੇ। ਵਾਹਿਗੁਰੂ। ਮਤਲਬ ਲਗਭਗ 43% ਤੋਂ ਜ਼ਿਆਦਾ ਬਣਦਾ। ਤੇ ਅੱਧੇ ਤੇ 43% ਮੈਂਬਰ ਕਿਉਂ ਚਾਹਣਗੇ ਕਿ ਹਾਂ ਸਾਡੇ ਖਿਲਾਫ ਕਾਨੂੰਨ ਬਣ ਜਾਵੇ? 542 ਚੋਂ ਅੱਜ ਦੀ ਤਰੀਕ ਦੇ ਵਿੱਚ 542 ਜਿਹੜੇ ਸਾਡੇ ਲੋਕ ਸਭਾ ਮੈਂਬਰ ਨੇ, ਉਹਨਾਂ ਚੋਂ 233 ਮੈਂਬਰ ਅਜਿਹੇ ਨੇ, 43% ਮੈਂਬਰ ਅਜਿਹੇ ਨੇ ਜਿਨ੍ਹਾਂ ਤੇ ਤਰ੍ਹਾਂ ਦੇ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਚੱਲਦੇ ਨੇ। ਹੋਰ ਛੱਡੋ, ਇਹਨਾਂ 233 ਲੋਕ ਸਭਾ ਮੈਂਬਰਾਂ ਚੋਂ 159 ਮੈਂਬਰ ਅਜਿਹੇ ਨੇ ਜਿਹੜੇ ਬਹੁਤ ਗੰਭੀਰ ਮਾਮਲਿਆਂ 'ਚ ਘਿਰੇ ਨੇ। ਹੁਣ ਗੰਭੀਰ ਮਾਮਲੇ ਆਪਾਂ ਸਮਝਦੇ ਹਾਂ ਕਿਹੋ ਜਿਹੇ ਹੁੰਦੇ ਨੇ। ਬਿਲਕੁਲ। ਤੇ ਇਹ ਜਿਹੜੇ ਗੰਭੀਰ ਮਾਮਲੇ, ਮੈਂ ਉਦਾਹਰਨ ਇੱਕੋ ਦੇ ਦਿੰਦਾ ਲੋਕ ਸਭਾ ਦੀ ਜੀ। ਇੱਕ MP ਅਜਿਹਾ ਹੈ ਇਹਨਾਂ ਦੇ ਵਿੱਚ ਜਿਹਦੇ ਉੱਤੇ 204 ਕੇਸ ਚੱਲਦੇ। ਬੱਲੇ ਬੱਲੇ। ਮਤਲਬ ਇੱਕ ਨਹੀਂ, ਦੋ ਨਹੀਂ। ਹੁਣ ਇੱਕ ਝੂਠਾ ਹੋ ਜੂ, ਦੋ ਝੂਠਾ ਹੋ ਜੂ, 5 ਝੂਠੇ ਹੋ ਜਾਣਗੇ, 10 ਝੂਠੇ ਹੋ ਜਾਣਗੇ, 50 ਝੂਠੇ ਹੋ ਜਾਣਗੇ, 204 ਕੇਸ ਝੂਠੇ ਹੋ ਗਏ। ਕੁਛ ਤਾਂ ਹੋਊਗਾ ਨਾ। ਇਹ ਇੱਕ ਉਦਾਹਰਨ ਹੈ। ਇਹੋ ਜਿਹੇ ਕਿੰਨੇ ਨੇ ਜਿਹੜੇ ਸੈਂਕੜਾ ਮਾਰ ਗਏ, ਕਈ ਸੈਂਕੜਾ ਮਾਰਨ ਦੇ ਨੇੜੇ ਨੇ। ਸੋ ਇਸ ਲਈ 542 ਚੋਂ 233 ਮਤਲਬ 43% ਅਪਰਾਧਿਕ ਮਾਮਲਿਆਂ ਚੋਂ, ਇਹਨਾਂ 43% ਚੋਂ ਵੀ 233 ਚੋਂ 159 ਲਗਭਗ ਉਹ ਜਿਹੜੇ ਬਹੁਤ ਗੰਭੀਰ ਅਪਰਾਧਿਕ ਮਾਮਲਿਆਂ ਚੋਂ, ਤੇ ਜਿਨ੍ਹਾਂ ਚੋਂ ਇੱਕ MP ਇਹੋ ਜਿਹੇ ਵੀ ਜਿਹਦੇ ਪਰ 204 ਕੇਸ ਨੇ। ਚਲੋ ਰਾਜ ਸਭਾ ਚ ਆ ਜਾਓ। ਹੁਣ ਲੋਕ ਸਭਾ ਚ ਤਾਂ ਤੁਸੀਂ ਕਹਿ ਦਿਓ ਕਿ ਜੀ ਪਾਰਟੀ ਨੇ ਉਮੀਦਵਾਰ ਗਲਤ ਦਿੱਤਾ ਤੇ ਵੋਟ ਪੈ ਗਈਆਂ ਜੀ, ਵੋਟਾਂ ਨਾਲ ਜਿੱਤ ਗਿਆ, ਲੋਕ ਵੋਟ ਨਾ ਪਾਉਂਦੇ। ਰਾਜ ਸਭਾ ਤਾਂ ਤੁਸੀਂ ਭੇਜ ਦਿਓ, ਤੁਸੀਂ ਸਾਫ ਦਿਖਣ ਵਾਲਾ ਬੰਦਾ ਲੱਭ ਲਓ, ਬੰਦੇ ਵੀ ਨਹੀਂ ਲੱਭਦੇ। ਰਾਜ ਸਭਾ ਦੇ ਵਿੱਚ ਇਸ ਮੌਕੇ 71 MP ਅਜਿਹੇ ਨੇ ਰਾਜ ਸਭਾ ਦੇ, 71 ਮੈਂਬਰ ਪਾਰਲੀਮੈਂਟ ਅਜਿਹੇ ਨੇ ਰਾਜ ਸਭਾ ਦੇ ਜਿਹੜੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਲਗਭਗ 31% ਨੇ। ਮਤਲਬ 30 ਹਿੱਸਾ ਲਗਭਗ। ਤੇ ਹੁਣ ਇਹ ਤਾਂ ਤੁਸੀਂ ਨੁਮਾਇੰਦਗੀ ਕਰ ਰਹੇ ਹੋ। ਇਹਨਾਂ 71 ਦੇ ਵਿੱਚੋਂ ਵੀ 37 ਉਹ ਨੇ ਜਿਨ੍ਹਾਂ ਦੇ ਉੱਤੇ ਬਹੁਤ ਗੰਭੀਰ ਮਾਮਲੇ ਚੱਲਦੇ ਨੇ। ਕੇਂਦਰੀ ਏਜੰਸੀਆਂ ਦੇ ਅਧੀਨ ਵੀ 106 ਤੇ ਕੇਸ ਚੱਲਦੇ ਆ ਜੀ। ਲੋਕ ਸਭਾ ਤੇ ਰਾਜ ਸਭਾ ਦੇ ਮਿਲਾ ਕੇ 100, ਜਿਹਦੇ ਵਿੱਚ CBI, ED, NIA, ਇਨਕਮ ਟੈਕਸ ਜਾਂ ਹੋਰ ਏਦਾਂ ਜਿਹੜੀਆਂ ਕੇਂਦਰੀ ਏਜੰਸੀਆਂ, ਕੇਂਦਰੀ ਵਿਭਾਗ ਨੇ, 106 ਕੇਸ ਨੇ। ਜੇਕਰ ਏਜੰਸੀਆਂ ਦੀ ਗੱਲ ਕਰੀਏ ਤਾਂ CBI, ED ਤੇ NIA, 106 ਬੰਦਿਆਂ ਤੇ ਕੇਸ ਚੱਲਦੇ ਆ। ਹੋਰ ਛੱਡੋ, CBI ਵੱਲੋਂ ਮੈਂ ਦੇਖ ਰਿਹਾ ਸੀ ਕਿ 121 ਬੰਦਿਆਂ ਤੇ ਕੇਸ ਚੱਲਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਸਾਬਕਾ ਵੀ ਨੇ, ਕਿਉਂਕਿ ਕੁੱਲ ਮੌਜੂਦਾ ਤਾਂ 106 ਨੇ, ਜਿਨ੍ਹਾਂ ਚ ਕੁਝ ਸਾਬਕਾ MP ਵੀ ਜਾਂ ਸਾਬਕਾ MLA ਵੀ, ਤੇ ਜਿਨ੍ਹਾਂ ਚੋਂ 14 ਮੌਜੂਦਾ MP ਨੇ। ਇਸੇ ਤਰ੍ਹਾਂ NIA ਦੇ ਤਹਿਤ 2 ਮੈਂਬਰਾਂ ਤੇ, 2 MPਆਂ ਤੇ ਕੇਸ ਚੱਲਦਾ ਹੈ। ED ਦੇ 51 ਮੌਜੂਦਾ MPਆਂ ਤੇ ਕੇਸ ਚੱਲਦੇ ਨੇ। ਫਿਰ ਮੈਂ ਗੌਰ ਕਰਨ ਦੀ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਕੁਝ ਹੋਰ ਲੱਭਾਂ ਜੀ, ਤਾਂ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਰਾਜ ਸਭਾ ਦੇ 71 ਮੈਂਬਰ ਨੇ, ਉਹਨਾਂ ਚੋਂ 2 ਦੇ ਉੱਤੇ ਕਤਲ ਦਾ ਕੇਸ ਹੈ, 4 ਦੇ ਉੱਤੇ ਇਰਾਦਾ ਕਤਲ ਦਾ ਕੇਸ ਹੈ, 3 ਦੇ ਉੱਤੇ ਬੀਬੀਆਂ ਦੇ ਖਿਲਾਫ ਦੇ ਮਾਮਲੇ ਨੇ, ਬੀਬੀਆਂ ਨਾਲ ਸੰਬੰਧਿਤ ਮਾਮਲੇ ਨੇ, ਮਤਲਬ ਇਹ ਘਟੀਆਪਣ ਵਾਲੇ ਮਾਮਲੇ, ਤੇ 1 ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਹੈ। ਤੇ ਹੁਣ ਇਹ ਸਾਡੇ ਲਈ ਕਾਨੂੰਨ ਬਣਾਉਣਗੇ ਜਿਹੜੇ ਆਪ ਕਾਨੂੰਨ ਨੂੰ ਛਿੱਕੇ ਟੰਗ ਕੇ ਰੱਖਦੇ ਨੇ। ਫਿਰ ਮੈਂ ਪਾਰਟੀਆਂ ਵਾਈਜ਼ ਦੇਖਣ ਦੀ ਕੋਸ਼ਿਸ਼ ਕੀਤੀ ਜੀ। ਜਦੋਂ ਮੈਂ ਨੰਬਰ ਵਾਈਜ਼ ਦੇਖਦਾ ਤਾਂ ਉਹਦੇ ਵਿੱਚ ਭਾਜਪਾ ਨੰਬਰ 1 ਤੇ ਅਪਰਾਧਿਕ ਮਾਮਲਿਆਂ 'ਚ, ਠੀਕ ਹੈ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਜਦੋਂ ਮੈਂ ਫੀਸਦੀ ਦੇ ਹਵਾਲੇ ਨਾਲ ਦੇਖਦਾ, ਪ੍ਰਤੀਸ਼ਤ ਦੇ ਹਵਾਲੇ ਨਾਲ ਦੇਖਦਾ, ਤਾਂ ਉਹਦੇ ਵਿੱਚ ਕਾਂਗਰਸ ਵੀ ਬਾਜੀ ਮਾਰ ਜਾਂਦੀ ਆ, ਉਹਦੇ ਵਿੱਚ ਹੋਰ ਛੋਟੀਆਂ ਪਾਰਟੀਆਂ ਵੀ, ਕਿਉਂਕਿ ਉਹਨਾਂ ਦੇ ਥੋੜੇ ਨੇ ਤਾਂ ਥੋੜੇ ਹੀ ਹੋਏ ਜਾਂਦੇ। ਲੋਕ ਸਭਾ ਦੇ ਵਿੱਚ ਅਪਰਾਧਿਕ ਮਾਮਲਿਆਂ 'ਚ ਘਿਰੇ ਹੋਏ ਮੈਂਬਰ ਪਾਰਲੀਮੈਂਟ BJP ਦੇ 116 ਨੇ। ਅੱਛਾ ਜੀ। 100 ਤੋਂ ਉੱਪਰ 233 ਚੋਂ 39% ਜੀ। 39% BJP ਦੇ ਆਪਣੇ 39% ਜਿਹੜੇ ਮੈਂਬਰ ਨੇ, ਉਹਨਾਂ ਚੋਂ 116। ਹਾਂ ਬਿਲਕੁਲ, ਤੁਸੀਂ ਦੁਰਸਤ ਫਰਮਾਇਆ ਕਿ ਕੁੱਲ 233 ਨੇ, 233 ਚੋਂ 116 ਇਹਨਾਂ ਦੇ ਹੀ ਨੇ ਜੀ। ਤੇ BJP ਦੇ ਆਪਣੇ ਮੈਂਬਰਾਂ ਦੇ ਹਵਾਲੇ ਨਾਲ 39% ਮੈਂਬਰ ਇਹਨਾਂ ਦੇ ਅਪਰਾਧਕ ਨੇ। ਤੇ ਇਹ ਕਹਿੰਦੇ ਜੀ ਅਸੀਂ ਰਾਸ਼ਟਰ ਨੂੰ ਬੜਾ ਮਹਾਨ ਰਾਸ਼ਟਰ ਬਣਾਉਣ ਦੇਣਾ। ਅੱਗੇ ਕਾਂਗਰਸ ਆ ਜਾਓ ਜੀ, ਜਿਹੜੇ ਇੰਨੇ ਸਾਲਾਂ ਤੋਂ ਰਾਜ ਕਰਦੀ ਹੁੰਦੀ ਆ, ਹੁਣ ਮੈਂਬਰੇ ਸੁੰਗੜ ਗਏ ਤਾਂ ਕਰਕੇ ਗਿਣਤੀ ਘਟ ਗਈ, ਨਹੀਂ ਤਾਂ ਕੋਈ ਕਮੀ ਇੱਧਰ ਵੀ ਨਹੀਂ ਸੀ। ਕਮੀ ਕੋਈ ਨਹੀਂ। ਸੋ 29 ਮੈਂਬਰ ਨੇ ਜੀ ਅੱਜ ਦੀ ਤਰੀਕ 'ਚ ਇਹਨਾਂ ਦੇ ਜਿਹੜੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਪਰ ਪਰਸੈਂਟੇਜ ਇਹਨਾਂ ਦੇ ਕੁੱਲ 'ਚੋਂ 57 ਬਣਦੀ ਆ। 50 ਤਾਂ ਹੈ, 50% ਤੋਂ ਵੀ ਉੱਪਰ ਚਲੇ ਗਏ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ
13 ਨੇ ਜੀ ਉਹਨਾਂ ਦੇ। ਹੂੰ ਉਹ ਲੈ ਦੇ ਕੇ ਹੈ ਹੀ ਇੰਨੇ ਕੁ ਨੇ, ਤਾਂ ਉਹਨੇ ਕਹਿ ਗਏ ਨੇ 81% ਹੈ ਜੀ। ਦੱਸੋ, ਤੇ ਜਿੰਨੇ ਚੁਣੇਗੇ ਉਹਨਾਂ ਚੋਂ ਲਗਭਗ ਸਾਰੇ ਹੀ ਘਿਰੇ ਨੇ, ਹਨਾ, 10 ਚੋਂ 8 81%। ਉਹੀ ਨੇ। ਹੂੰ ਹਾਂ, ਇਸੇ ਤਰ੍ਹਾਂ ਜੀ। ਨਹੀਂ, ਇਹ ਤ੍ਰਿਣਮੂਲ ਦੇ ਨਹੀਂ ਗੇ, ਇਹ ਹੈਗੇ ਨੇ ਜੀ ਜਨਤਾ ਦਲ ਯੂ ਦੇ, ਮਾਫ ਕਰਨਾ, ਜਨਤਾ ਦਲ ਯੂ ਦੇ 13 ਨੇ ਜਿਹੜੇ 81%, ਹੈ ਨਾ। ਠੀਕ ਆ। ਤ੍ਰਿਣਮੂਲ ਕਾਂਗਰਸ ਦੇ 9 ਨੇ, 41% ਬਣਦੇ ਨੇ। ਹੂੰ ਇਸੇ ਤਰ੍ਹਾਂ ਬਸਪਾ ਦੇ 5 ਨੇ, 50%। ਇਹਦਾ ਮਤਲਬ 5 ਬਚ ਗਏ, ਹਲੇ 5 ਹੋ ਗਏ, 10 ਹੋਣਗੇ। ਹੂੰ 50% ਨੇ। ਤੇ 50%। ਰਾਜ ਸਭਾ ਚ ਆਜੋ, ਰਾਜ ਸਭਾ ਚ ਵੀ ਨੰਬਰ 1 ਤੇ ਬੀਜੇਪੀ ਆ। ਠੀਕ ਆ ਜੀ, ਸਾਰੇ ਪਾਸੇ ਉਹੀ ਆ। ਸਭ ਤੋਂ ਵੱਧ ਇਹਨਾਂ ਦੇ ਅਪਰਾਧਿਕ ਮਾਮਲਿਆਂ ਚ ਘਿਰੇ ਨੇ 20 ਰਾਜ ਸਭਾ ਦੇ ਮੈਂਬਰ। ਹੂੰ ਪਰਸੈਂਟ ਦੇ ਹਿਸਾਬ ਨਾਲ 24 ਹੈ, ਹੂੰ ਪਰ ਗਿਣਤੀ ਬਾਕੀਆਂ ਨਾਲੋਂ ਵੱਧ ਹੈ, 20 ਹੈ ਜੀ। ਜੀ। ਹੁਣ ਇਹ 71 ਚੋਂ ਆਪਾਂ ਲਾ ਕੇ ਚੱਲ ਰਹੇ ਹਾਂ ਨਾ। ਹਾਂਜੀ ਜੀ। 71 ਅਪਰਾਧਕ ਨੇ, ਉਹਨਾਂ ਚੋਂ 20 ਇਹਨਾਂ ਦੇ ਨੇ। ਤੇ ਪਿੱਛੇ ਕਾਂਗਰਸ ਦੇ ਜੀ 12, 39%। ਹੂੰ ਉਹ ਤੋਂ ਬਾਅਦ ਰਾਸ਼ਟਰੀ ਜਨਤਾ ਦਲ 5 ਨੇ ਉਹਨਾਂ ਦੇ, ਪਰ ਪਰਸੈਂਟ ਦੇ ਹਿਸਾਬ ਨਾਲ 80% ਬਣਦਾ। ਆਮ ਆਦਮੀ ਪਾਰਟੀ, ਲਓ ਜੀ, ਇੱਥੇ ਆਮ ਆਦਮੀ ਪਾਰਟੀ ਹੈਗੀ ਆ ਰਾਜ ਸਭਾ ਚ ਨਾ, ਠੀਕ ਠਾਕ, ਜੀ। ਤੇ 3 ਨੇ ਜੀ 30%। ਹੂੰ ਤੇ ਇਸ ਲਈ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਖੁਦ ਅਪਰਾਧਿਕ ਮਾਮਲਿਆਂ ਚ, ਚਾਹੇ ਰਾਸ਼ਟਰੀ ਪਾਰਟੀਆਂ ਕੋਈ ਬਣ ਜਾਣ, ਚਾਹੇ ਨਾ ਬਣ ਜਾਣ, ਚਾਹੇ ਕਿਸੇ ਨੂੰ ਕੁਛ ਮਿਲੇ, ਚਾਹੇ ਨਾ ਮਿਲੇ, ਅਪਰਾਧਿਕ ਮਾਮਲਿਆਂ 'ਚ ਸਾਡਾ ਨਾਂ ਜ਼ਰੂਰ ਦਰਜ ਹੋਣਾ ਚਾਹੀਦਾ। ਤਾਂ ਹੀ ਅਸੀਂ ਪਾਰਟੀ ਬਣਦੇ ਹਾਂ ਅਸਲੀ, ਤਾਂ ਹੀ ਅਸੀਂ ਲੀਡਰ ਬਣਦੇ ਹਾਂ ਅਸੀਂ। ਸੋ ਇਸ ਲਈ ਆਹ ਰਿਕਾਰਡ ਬੋਲਦਾ ਜਨਾਬ ਕਿ ਭਾਰਤ ਦੀ ਸੰਸਦ ਦੇ ਵਿੱਚ ਲੋਕ ਰਾਖੀ ਲਈ, ਦੇਸ਼ ਦੀ ਪ੍ਰਫੁੱਲਤਾ ਲਈ, ਦੇਸ਼ ਦੀ ਉੱਨਤੀ ਲਈ, ਸਮਾਜ ਦੀ ਤੰਦਰੁਸਤੀ ਦੇ ਲਈ ਕਾਨੂੰਨ ਘੜਨੇ ਆ ਜਿਨ੍ਹਾਂ ਨੇ, ਉਹ ਜਦੋਂ ਆਪ ਅਪਰਾਧਿਕ ਪਿਛੋਕੜ ਵਾਲੇ ਹੋਣਗੇ ਤਾਂ ਉਹ ਕਿਹੋ ਜਿਹੇ ਕਾਨੂੰਨ ਘੜਾਉਣਗੇ ਤੇ ਕਿਹੀ ਜਿਹੀ ਉਹਨਾਂ ਦੀ ਸਮਾਜ ਦੀ ਰਾਖੀ ਕਰਨਗੇ, ਉਹਦਾ ਅੰਦਾਜ਼ਾ ਤੁਹਾਡੇ ਸਾਹਮਣੇ ਆ ਕਿ 233 ਲੋਕ ਸਭਾ 'ਚ 43% ਤੇ 71 ਰਾਜ ਸਭਾ 'ਚ 31% ਅਪਰਾਧਿਕ ਮਾਮਲੇ ਵਾਲੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜੀ। ਗਾਣਾ ਸੀਗਾ ਇੱਕ, ਦੀਪਕ ਜੀ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ, ਬੱਲੀਏ ਰਿਕਾਰਡ ਬੋਲਦੇ। ਤੇ ਆਹ ਰਿਕਾਰਡ ਇਹਨਾਂ ਦੇ ਜਿਹੜੇ ਉਹ ਬੋਲਦੇ ਆ। ਸੋ ਸਾਰੇ ਹੀ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਜਿਹੜੇ ਉਹ ਲੱਗਦੇ ਆ, ਵੀ ਕਰੀ ਕੀ ਜਾਂਦੇ ਆ, ਵੀ ਮੋਹਰੇ ਉਹ ਬੰਦੇ ਲਿਆਉਂਦੇ ਆ ਜਿਨ੍ਹਾਂ ਨੇ ਕਰਨਾ ਕਰਾਉਣਾ ਕੁਛ ਨਹੀਂ ਆ, ਬਸ ਆਹੀ ਕੁਛ ਜਿਹੜਾ ਇਹਨਾਂ ਨੇ ਅੱਗੇ ਜਿਹੜਾ ਉਹ ਕਰੀ ਜਾਣਾ ਹੁੰਦਾ ਹੈ। ਅਗਲਾ ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ 18 ਤਰੀਕ ਤੋਂ ਉਹ ਤੇ ਪੱਪਲਪ੍ਰੀਤ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀਗੇ। ਕਹਿੰਦੇ ਆਪਾਂ ਦੱਸਦੇ ਰਹੇ ਹਾਂ ਸਟੋਰੀਆਂ, ਨੇਪਾਲ ਵੀ ਟਪਾ ਲਿਆ, ਵਾਪਸ ਵੀ ਲੈ ਆਂਦਾ, ਅੰਮ੍ਰਿਤਸਰ ਵੀ ਆ ਜਾਂਦੇ ਰਹੇ, ਹੁਸ਼ਿਆਰਪੁਰ ਵੀ ਆ ਜਾਂਦੇ ਰਹੇ, ਯੂਪੀ ਵੀ ਜਾਏ, ਹੋਰ ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਹੋ ਗਏ ਆ। ਇਵੈਂਚੁਅਲੀ ਪੱਪਲਪ੍ਰੀਤ ਸਿੰਘ ਗ੍ਰਿਫਤਾਰ ਹੋਏ ਆ। ਅੱਜ ਆਪਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਵੀ ਉਸ ਤੇ ਥੋੜੀ ਜਿਹੀ ਜਿਹੜਾ ਜ਼ਿਕਰ ਆ ਉਹ ਕੀਤਾ ਸੀ। ਚਰਚਾ ਜਿਹੜੀ ਉਹ ਹੁਣ ਇੱਕ ਹੋਰ ਕਿਸਮ ਦੀ ਜਿਹੜੀ ਉਹ ਨਾਲ ਚੱਲ ਪਈ ਆ, ਕਿਉਂਕਿ ਪਹਿਲਾਂ ਤਾਂ ਰਿਪੋਰਟਾਂ ਵੱਖ-ਵੱਖ ਤੋਂ ਆ ਰਹੀਆਂ, ਕਿ ਦਿੱਲੀੋਂ ਫੜਾਉਂਦੇ ਸੀ, ਕੋਈ ਕਿਤੋਂ, ਕੋਈ ਕਿਤੋਂ, ਕੋਈ ਕਿਤੋਂ, ਤੇ ਇਵੈਂਚੁਅਲੀ ਬਾਅਦ ਚ ਕਿਹਾ ਵੀ ਕੱਥੂ ਨੰਗਲ ਤੋਂ। ਹੁਣ ਚਰਚਾ ਇਹਦੇ ਪਿੱਛੇ ਇਹ ਚੱਲ ਰਹੀ ਹੈ, ਕੀ ਪੱਪਲਪ੍ਰੀਤ ਸਿੰਘ ਨੂੰ ਉਸਦੇ ਰਿਸ਼ਤੇਦਾਰਾਂ ਨੇ ਫੜਾਇਆ ਆ ਕਿ ਪੁਲਿਸ ਨੇ ਕਹਾਣੀ ਘੜ ਲਈ? ਦੇਖੋ, ਦੋ ਪਹਿਲੂ ਨੇ ਇਹਦੇ। ਇੱਕ ਪਹਿਲ ਤੁਸੀਂ ਦੁਰਸਤ ਫਰਮਾਇਆ, ਆਪਾਂ ਮਤਲਬ ਉਧਰ ਦੇ ਸਮੇਂ ਦੇ ਹਿਸਾਬ ਨਾਲ, ਮਤਲਬ ਸਵੇਰੇ ਤੇ ਇੱਧਰ ਦੇ ਸਮੇਂ ਦੇ ਹਿਸਾਬ ਨਾਲ ਸ਼ਾਮ ਨੂੰ ਆਪਾਂ ਗੱਲ ਕਰਦੇ ਸੀ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਪੱਪਲਪ੍ਰੀਤ ਦੀ ਪਹਿਲਾਂ ਖਬਰ ਉੜੀ ਕਿ ਦਿੱਲੀ ਤੋਂ ਗ੍ਰਿਫਤਾਰ, ਫਿਰ ਕਹਿੰਦੇ ਨਹੀਂ ਜੀ ਹੁਸ਼ਿਆਰਪੁਰ ਤੋਂ, ਫਿਰ ਕਹਿੰਦੇ ਨਹੀਂ ਜੀ ਅੰਮ੍ਰਿਤਸਰ ਦੇ ਕੱਥੂ ਨੰਗਲ ਤੋਂ। ਚਲੋ, ਹੁਣ ਪੁਲਿਸ ਨੇ ਜਿਹੜੀ ਇਬਾਰਤ ਸਾਹਮਣੇ ਲਿਆਂਦੀ ਉਹਦੇ ਹਿਸਾਬ ਨਾਲ ਉਹਨਾਂ ਨੇ ਕੱਥੂ ਨੰਗਲ ਤੋਂ ਉਸਨੂੰ ਗ੍ਰਿਫਤਾਰ ਕੀਤਾ ਜੀ। ਤੇ ਹਵਾਲਾ ਉਹਦੀ ਲੋਕੇਸ਼ਨ ਹੈ, ਉਹਦੇ ਕੋਲ ਪੁਰਾਣਾ ਨੰਬਰ ਸੀ ਜਿਹੜਾ ਉਹ ਅੱਧੇ ਘੰਟੇ ਲਈ ਉਹ ਕਿਤੇ ਔਨ ਕਰ ਬੈਠਿਆ ਕਹਿੰਦੇ। ਅੱਛਾ। ਤੇ ਉਹ ਅੱਧੇ ਘੰਟੇ ਲਈ ਜਦੋਂ ਔਨ ਹੋਇਆ ਤੇ ਤਦ ਉਹਦੀ ਪ੍ਰੋਪਰ ਲੋਕੇਸ਼ਨ ਪੁਲਿਸ ਦੇ ਹੱਥ ਆ ਗਈ। ਬੇਸ਼ੱਕ ਅੱਧੇ ਘੰਟੇ ਬਾਅਦ ਉਹ ਫੋਨ ਬੰਦ ਹੋ ਗਿਆ ਕਹਿੰਦੇ, ਤੇ ਪਰ ਪੁਲਿਸ ਨੂੰ ਉੱਥੇ ਤੱਕ ਪਹੁੰਚਣਾ ਆਸਾਨ ਹੋ ਗਿਆ ਇੰਨੀ ਦੇਰ ਚ। ਚਲੋ, ਤੇ ਦੂਸਰਾ ਪੱਖ ਇਹ ਆਇਆ ਕਿ ਜੀ ਉਹ ਕਹਿੰਦੇ ਜੀ ਕਿ ਹੁਣ ਪੁਲਿਸ ਦੇ ਹਵਾਲੇ ਨਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਆਪਾਂ ਉਹਦੇ ਹਵਾਲੇ ਨਾਲ ਪਹਿਲਾਂ ਗੱਲ ਕਰਦੇ ਜੀ। ਕਿ ਉਹ ਕਹਿੰਦੇ ਜੀ ਕਿ ਕੱਥੂ ਨੰਗਲ ਦੇ ਵਿੱਚ ਇੱਕ ਕਮਰੇ 'ਚ ਆਪਣੇ ਆਪ ਨੂੰ ਬੰਦ ਰੱਖਿਆ ਹੋਇਆ ਸੀ, ਸਰੈਂਡਰ ਕਰਨ ਦੀ ਮਨ ਬਣਾ ਚੁੱਕਿਆ ਸੀ, ਤੇ ਸਰੈਂਡਰ ਕਹਿੰਦੇ ਉਹਨੇ ਆਪਣੇ ਪਿੰਡ ਜਾ ਕੇ ਕਰਨਾ ਸੀ। ਉਹਦੇ ਲਈ ਉਹ ਪਹੁੰਚਣਾ ਚਾਹੁੰਦਾ ਸੀ, ਪਰ ਆਪਣੇ ਆਪ ਨੂੰ ਕਮਰੇ 'ਚ ਬੰਦ ਸੀ ਕਿ ਉਹਨੂੰ ਪਤਾ ਸੀ ਕਿ ਮੇਰੀ ਪੈੜ ਨੱਪੀ ਜਾ ਰਹੀ ਆ। ਇਸ ਲਈ ਕਹਿੰਦੇ ਜੀ ਕਮਰੇ 'ਚੋਂ ਬਾਹਰ ਨਿਕਲਦਾ ਸੀ। ਰਾਤ ਨੂੰ ਜਦੋਂ ਐਨ ਕਾਲਾ ਹਨੇਰਾ ਛਾ ਜਾਂਦਾ ਸੀ, ਕਹਿੰਦੇ ਫਿਰ ਕੋਠੇ ਤੇ ਸੈਰ ਸੂਰ ਕਰ ਲੈਂਦਾ ਸੀਗਾ ਬਾਹਰ ਨਿਕਲ ਕੇ ਛੱਤ ਤੇ ਪਰ ਉਹ ਦਿਨ 'ਚ ਆਪਣੇ ਆਪ ਨੂੰ ਸਾਰਾ ਦਿਨ ਕਮਰੇ 'ਚ ਬੰਦ ਰੱਖਦਾ ਸੀ। ਕਹਿੰਦੇ ਜੀ ਪੁਲਿਸ ਦੀ ਕਹਾਣੀ ਦੇ ਅਨੁਸਾਰ ਇਹਦੀ ਭਿਣਕ ਉਹਦੇ ਰਿਸ਼ਤੇਦਾਰ ਨੂੰ ਲੱਗ ਗਈ, ਤੇ ਰਿਸ਼ਤੇਦਾਰ ਕਹਿੰਦਾ ਕਿ ਇਹਨੇ ਆਪ ਤਾਂ ਫਸਣਾ, ਕੱਲ ਨੂੰ ਸਾਡੇ ਨਿਆਣੇ ਵੀ ਕਟਾਊਗਾ, ਸਾਨੂੰ ਮਰਾਊਗਾ, ਨੂੰ ਫੜਾਓ। ਤੇ ਕਹਿੰਦੇ ਜੀ ਰਿਸ਼ਤੇਦਾਰ ਨੇ ਪੁਲਿਸ ਨੂੰ ਇਤਲਾਹ ਕਰਤੀ, ਤੇ ਪੁਲਿਸ ਨੂੰ ਉਹਦੇ ਉਹ ਫੋਨ ਆਉਣ ਤੋਂ ਟਾਵਰ ਦੀ ਲੋਕੇਸ਼ਨ ਮਿਲ ਗਈ। ਦੋ ਚੀਜ਼ਾਂ ਜਦੋਂ ਮਿਲ ਗਈਆਂ ਤੇ ਪੁਖਤਾ ਹੋ ਗਿਆ ਜੀ। ਕਹਿੰਦੇ ਉਹਨਾਂ ਨੇ ਕੱਥੂ ਨੰਗਲ ਤੋਂ ਗ੍ਰਿਫਤਾਰ ਕਰ ਲਿਆ। ਪਰ ਕੱਲ ਮਤਲਬ ਜਿਹੋ ਜੀ
ਚਾਲ ਢਾਲ ਉਹ ਨਜ਼ਰ ਆਉਂਦੀ ਆ, ਤੁਰੇ ਜਾਂਦੇ ਪੁਲਿਸ ਦੇ ਨਾਲ ਕਦਮ ਤਾਲ ਮਿਲਾ ਕੇ ਤੁਰੇ ਜਾਂਦੇ ਨੇ। ਉਹ ਛੋਟੀ ਜਿਹੀ ਕਲਿੱਪ ਇੱਕ ਸਾਹਮਣੇ ਆਉਂਦੀ ਆ, ਉਹਦੇ ਵਿੱਚ ਕਿਤੇ ਕੋਈ ਡਰ ਭੈ ਵਾਲਾ ਤਾਂ ਨਹੀਂ ਪੱਖ ਲੱਗਦਾ। ਬੜੀ ਖੁੱਲ੍ਹਦਿਲੀ ਨਾਲ ਐਨ ਮਤਲਬ ਕਿ ਪੂਰੇ ਖੁੱਲੇ ਉਹਦੇ ਵਿੱਚ ਤੁਰੇ ਜਾ ਰਹੇ ਪਪਲਪ੍ਰੀਤ। ਇਹ ਤੋਂ ਹੁਣ ਕਈ ਤਰ੍ਹਾਂ ਦੇ ਅੰਦਾਜ਼ੇ ਵੱਖ ਵੱਖ ਤਰ੍ਹਾਂ ਦੀਆਂ ਲੋਕ ਲਾ ਰਹੇ ਨੇ ਕਿ ਨਹੀਂ ਉਹ ਪਹਿਲਾਂ ਤੋਂ ਉਹਨਾਂ ਦੇ ਕੋਲ ਸੀ, ਨਹੀਂ ਜੀ ਉਹ ਚੜ੍ਹਦੀ ਕਲਾ 'ਚ ਹੈ, ਨਹੀਂ ਜੀ ਉਸਨੂੰ ਕੋਈ ਡਰ ਭੈ ਨਹੀਂ ਹੈ, ਸੋ ਹੁਣ ਅੰਮ੍ਰਿਤਪਾਲ ਦਾ ਅਗਲਾ ਐਪੀਸੋਡ ਹੋਊਗਾ, ਨਹੀਂ ਅੰਮ੍ਰਿਤਪਾਲ ਦਾ ਫੜਿਆ ਹੀ ਨਹੀਂ ਜਾਊਗਾ। ਸੋ ਇਸ ਲਈ ਕਿੰਨੀਆਂ ਤਰ੍ਹਾਂ ਦੀਆਂ ਕਹਾਣੀਆਂ ਨੇ। ਪਰ ਹੁਣ ਜਿਹੜੀ ਪੁਲਿਸ ਨੇ ਕਹਾਣੀ ਸਾਹਮਣੇ ਲਿਆਂਦੀ ਆ, ਉਹ ਕਹਿੰਦੇ ਪਿਛਲੇ 7 ਦਿਨਾਂ ਤੋਂ ਕੱਥੂ ਨੰਗਲ 'ਚ ਬੰਦ ਸੀ, ਠੀਕ ਹੈ, ਆਪਣੇ ਆਪ ਨੂੰ ਇੱਕ ਕਮਰੇ 'ਚ ਰੱਖਿਆ ਵਾ ਸੀ 7 ਦਿਨਾਂ ਤੋਂ। ਰਾਤ ਨੂੰ ਇਹ ਬਾਹਰ ਨਿਕਲਦਾ ਸੀ ਤੇ ਰਿਸ਼ਤੇਦਾਰਾਂ ਦੇ ਸਾਨੂੰ ਇਤਲਾਹ ਦੇ ਉੱਤੇ ਅਸੀਂ ਉਸ ਏਰੀਏ ਦੀ ਨਾਕਾਬੰਦੀ ਕਰ ਲਈ ਸੀ, ਗੁਪਤ ਟੀਮਾਂ ਲਾਤੀਆਂ ਸੀ ਤੇ ਉਹ ਤੋਂ ਬਾਅਦ ਉਹ ਫੋਨ ਔਨ ਕਰ ਬੈਠਿਆ ਤੇ ਉਹ ਤੋਂ ਬਾਅਦ ਸਾਨੂੰ ਪੁਖਤਾ ਹੋ ਗਿਆ ਤੇ ਅਸੀਂ ਗ੍ਰਿਫਤਾਰ ਕਰ ਲਿਆ। ਸੋ ਹੁਣ ਇਹ ਤਾਂ ਉਹਨਾਂ ਦੀ ਕਹਾਣੀ। ਇਹ ਸਾਰੇ ਦੇ ਵਿੱਚ ਮਤਲਬ ਕਿ ਹੁਣ ਕੀ ਇਹ ਸਰੈਂਡਰ ਹੈ, ਕੀ ਇਹ ਗ੍ਰਿਫਤਾਰੀ ਹੈ, ਇਹ ਸਵਾਲ ਉੱਥੇ ਹੀ ਖੜਾ ਹੈ ਨਾ। ਤੇ ਪਰ ਕੀ ਇਹ ਰਿਸ਼ਤੇਦਾਰਾਂ ਨੇ ਫਸਾਇਆ ਜਾਂ ਪੁਲਿਸ ਨੇ ਹੁਣ ਕਹਾਣੀ ਘੜੀ ਹੈ, ਇਹ ਇੱਕ ਵੱਖਰਾ ਸਵਾਲ ਖੜਾ। ਤੇ ਇਸ ਲਈ ਹੁਣ ਅਗਲਾ ਸਟੈਪ ਕੀ ਹੋਊਗਾ। ਹਾਂ, NSA ਲੱਗ ਗਿਆ, 6 ਕੇਸ ਪਹਿਲਾਂ ਨੇ, ਦੇਸ਼ ਧਰੋਹ ਦਾ ਇੱਕ ਕੇਸ ਪਹਿਲਾਂ ਵੀ ਹੈ ਨਾ, ਕਿਉਂਕਿ ਕਿਸੇ ਸਮੇਂ ਪਪਲਪ੍ਰੀਤ ਹੋਰੀ ਸਿਮਰਜੀਤ ਮਾਨ ਦੀ ਪਾਰਟੀ 'ਚ ਵੀ ਰਹੇ ਨੇ ਜੀ। ਬੇਅਦਬੀ ਮਾਮਲਿਆਂ ਦੇ ਵਿੱਚ ਜਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ ਕੁਝ ਸੰਗਠਨਾਂ ਵੱਲੋਂ, ਉਸ ਮਾਮਲੇ 'ਚ ਵੀ ਸਰਗਰਮ ਭੂਮਿਕਾ ਨਿਭਾਈ ਸੀ। ਕੁਝ ਇੱਧਰ ਉੱਧਰ ਬੋਲਣ ਕਰਕੇ ਜੀ ਕਹਿੰਦੇ ਉਸ ਸਮੇਂ ਇੱਕ ਵਾਰ ਦੇਸ਼ ਧਰੋਹ ਦਾ ਪਰਚਾ ਵੀ ਹੋ ਗਿਆ ਸੀ, 5 ਪਰਚੇ ਹੋਰ ਚੱਲਦੇ ਨੇ ਤੇ ਹੁਣ NSA ਲੱਗ ਗਿਆ। ਬੇਸ਼ੱਕ ਪਰਿਵਾਰ ਨੇ, ਮਾਂ ਟੀਚਰ ਰਿਟਾਇਰਡ ਹੈ, ਬਾਪੂ ਖੇਤੀਬਾੜੀ ਦਾ ਕਾਰੋਬਾਰ ਕਰਦੇ ਨੇ, ਸੋ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ। ਸੋ ਇਸ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ NSA ਨਾ ਲਾਇਆ ਜਾਵੇ, ਪਰ NSA ਲੱਗ ਕੇ ਅਸਾਮ ਜਾਣਾ ਤੈਅ ਹੈ ਜੀ। ਸੋ ਅਸਾਮ ਭੇਜਿਆ ਜਾਊਗਾ ਤੇ ਉਹ ਤੋਂ ਬਾਅਦ ਫਿਰ ਸਭ ਦੀ ਨਜ਼ਰ ਹੈ ਕਿ ਕੀ ਹੁਣ ਇਹ ਆਖਰੀ ਪੰਨਾ ਹੋਊਗਾ ਅੰਮ੍ਰਿਤਪਾਲ ਵਾਲਾ, ਉਹਦਾ ਐਪੀਸੋਡ ਕਿਵੇਂ ਲਿਖਿਆ ਜਾਣਾ। ਕੀ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਹੋਊਗਾ ਕਿ ਅੰਮ੍ਰਿਤਪਾਲ ਪੰਜਾਬ ਦੀ ਹੱਦ ਤੋਂ ਬਾਹਰ ਹੈ, ਦੇਸ਼ ਦੀ ਹੱਦ ਤੋਂ ਬਾਹਰ ਹੈ, ਜਾਂ ਅੰਮ੍ਰਿਤਪਾਲ ਵੀ ਗ੍ਰਿਫਤਾਰ ਹੈ ਤੇ ਗ੍ਰਿਫਤਾਰੀ ਦਿਖਾਉਣੀ ਹੈ, ਪਾਉਣੀ ਹੈ, ਕੀ ਕਰਨਾ, ਇਹ ਆਉਣ ਵਾਲੇ ਸਮੇਂ ਚੈਪਟਰ ਦੇ ਉੱਤੇ ਸਭ ਦੀ ਨਜ਼ਰ ਹਲੇ ਬਣੀ ਹੋਈ। ਜੀ ਬਿਲਕੁਲ। ਇਹ ਭਗੌੜਾ ਬੰਦਾ ਅੱਧੇ ਘੰਟੇ ਸੀ, ਐਡੀ ਕਿਹੜੀ ਲੋੜ ਪੈ ਗਈ, ਉਹਨੇ ਫੋਨ ਔਨ ਕਰ ਲਿਆ। ਫਿਰ ਬੇੜੀ ਲੱਭਦੇ ਸੀ, ਉਹਦਾ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ, ਰਾਤ ਨੂੰ ਸੈਰ ਕਰਦਾ ਸੀ, ਇਹ ਬਾਅਦ 'ਚ ਪਤਾ ਲੱਗਦਾ ਆ। ਇਹ ਕਈ ਵਾਰੀ ਇਹ ਗੱਲਾਂ ਪਤਾ ਨਹੀਂ ਹਜਮ ਨਹੀਂ ਹੁੰਦੀਆਂ ਜਾਂ ਬੰਦੇ ਨੂੰ ਥੋੜਾ ਜਿਹਾ ਦੇਖਣਾ ਹੀ ਚਾਹੀਦਾ ਆ ਵੀ ਇਹ ਚਰਚ ਵਿੱਚ ਚੱਲਦਾ ਕੀ ਹੁੰਦਾ ਹੈ ਵਿੱਚ ਇਹਦੇ। ਬਿਲਕੁਲ, ਇਹ ਕਹਾਣੀਆਂ ਇਬਾਰਤਾਂ ਕਿਵੇਂ ਲਿਖੋ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਕਿ ਸੱਚਮੁੱਚ ਏਦਾਂ ਵਾਪਰਿਆ ਜਾਂ ਇਹਦੇ ਪਿੱਛੇ ਕੋਈ ਕਹਾਣੀ ਘੜੀ ਗਈ ਹੈ, ਇਹ ਜੇ ਸਵਾਲ ਖੜਾ। ਜੀ। ਤੇ ਕੀ ਇਸ ਨੂੰ ਹੁਣ ਸਿੱਧਾ ਉੱਥੇ ਜਿਹੜਾ ਉਹ ਕਹਿੰਦੇ ਆ ਵੀ ਘੱਲਣਾ ਆ ਜਾਂ ਪੁਲਿਸ ਨੇ ਪਹਿਲਾਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਲਈ ਆ, ਕਰਨਾ ਆ, ਇਹਦੇ ਬਾਰੇ ਕੁਛ ਹੈ ਪਤਾ? ਲੱਗ ਰਿਹਾ ਕਿ ਉਹਨੂੰ ਸਿੱਧਾ ਭੇਜਣਗੇ, ਸਿੱਧਾ ਉੱਧਰ ਹੀ ਘੱਲਣਗੇ। ਠੀਕ ਹੈ ਜੀ। ਤੇ ਅਸਾਮ ਦੇ ਵਿੱਚ ਆਪਾਂ ਜਦੋਂ ਆਪਣੇ ਸਰੋਤਿਆਂ ਦਰਸ਼ਕਾਂ ਦੇ ਲਈ ਇਹ ਵੀ ਦੱਸਦੇ ਜਾਈਏ ਵੀ SGPC ਦੇ ਜਿਹੜੇ ਡੈਲੀਗੇਸ਼ਨ ਆ ਉਹ ਕਹਿੰਦੇ ਵੀ ਉਹ ਵੀ ਉੱਥੇ ਪਹੁੰਚੇ ਆ, ਦਿਬੜੂਗੜ੍ਹ ਜਿਹੜੀ ਜੇਲ੍ਹ ਆ ਉੱਥੇ, ਤੇ ਜਿਹੜੇ ਡਿਟੇਨੀ ਆ ਉਹਨਾਂ ਦੇ ਨਾਲ ਕੀਤੀ ਆ ਤੇ ਉਹ ਕਹਿੰਦੇ ਆ ਵੀ ਉਹ ਚੜ੍ਹਦੀ ਕਲਾ 'ਚ ਨੇ, ਹਾਈ ਸਪਿਰਿਟਸ ਦੇ ਵਿੱਚ ਉਹ ਦੱਸੇ ਜਾਂਦੇ ਨੇ। ਤੇ ਦੀਪਕ ਜੀ, ਜਾਂਦੇ ਜਾਂਦੇ ਜੇ ਗੱਲ ਕਰਦੇ ਜਾਈਏ, ਕਹਿੰਦੇ ਪੰਚਾਂ ਸਰਪੰਚਾਂ ਨੂੰ ਪਿਛਲੇ 7 ਸਾਲਾਂ ਤੋਂ ਨਹੀਂ ਮਿਲਿਆ ਮਾਣ ਭੱਤਾ। ਬਿਲਕੁਲ ਜੀ, ਪਹਿਲਾਂ ਤਾਂ ਮਾਣ ਭੱਤਾ ਹੈ ਹੀ ਕਿੰਨਾ, ਇਹ ਆਪਣੇ ਆਪ ਸਵਾਲ ਹੈ। ਬੇਸ਼ੱਕ ਪੰਚਾਂ ਸਰਪੰਚਾਂ ਤੇ ਸਭ ਤੋਂ ਵੱਧ ਮਤਲਬ ਘਪਲਿਆਂ ਦੇ ਦੋਸ਼ ਲੱਗ ਜਾਂਦੇ ਨੇ ਕਿ ਜਿਨ੍ਹਾਂ ਨੇ ਗ੍ਰਾਂਟਾਂ ਖਾ ਲਈਆਂ ਜੀ, ਪਰ ਗ੍ਰਾਂਟਾਂ ਦਿੰਦਾ ਕੌਣ ਅੱਜ ਕੱਲ੍ਹ? ਪੰਜਾਬ ਸਰਕਾਰ, ਕਿਸੇ ਵੀ ਪੰਜਾਬ ਸਰਕਾਰ ਨੇ ਕੋਈ ਵੀ ਗ੍ਰਾਂਟ ਪਿੰਡਾਂ ਨੂੰ ਜਾਰੀ ਨਹੀਂ ਕੀਤੀ। ਨਰੇਗਾ ਵਾਲਾ ਹੀ ਪੈਸਾ ਪੂਸਾ ਜਿਹੜਾ ਆਉਂਦਾ ਉਹਦੇ ਨਾਲ ਇਹ ਕੰਮ ਚੱਲੀ ਜਾਂਦਾ ਤੇ ਉਹਦੇ ਵਿੱਚੋਂ ਇਹ ਨਹੀਂ ਹੁੰਦਾ ਕਿ ਸਾਰੀ ਖਾਣ ਵਾਲੇ, ਕਈ ਪੱਲਿਓਂ ਲਾ ਚੁੱਕੇ ਹੁੰਦੇ ਨੇ ਪਿੰਡਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਦੁਬਾਰਾ ਸਰਪੰਚੀ ਜਿੱਤਣੀ ਹੁੰਦੀ, ਦੁਬਾਰਾ ਪੰਚੀ ਜਿੱਤਣੀ, ਉਹ ਤਾਂ ਉਲਟਾ ਪੱਲਿਓਂ ਖਰਚਾ ਹੁੰਦਾ। ਖਾਸ ਕਰ MLAਆਂ ਦੇ ਜਿਹੜੇ ਪੰਚ ਸਰਪੰਚ ਬਣ ਜਾਂਦੇ ਨੇ, ਉਹ ਤਾਂ ਵਿਚਾਰੇ ਬੱਸਾਂ 'ਚ ਬੰਦੇ ਢੋਂਦੇ ਰਹਿ ਜਾਂਦੇ ਨੇ, ਉਹ ਤਾਂ ਰੈਲੀਆਂ 'ਚ ਬੰਦੇ ਲਿਜਾਂਦੇ ਰਹਿ ਜਾਂਦੇ ਨੇ, ਉਹ ਤਾਂ ਉਹਨਾਂ ਦੀ ਸੇਵਾ ਪਾਣੀ 'ਚ ਰਹਿ ਜਾਂਦੇ ਨੇ। ਸੋ ਇਹ ਖਰਚਿਆਂ ਦਾ ਬੋਝ ਵੀ ਹੈਗਾ। ਪਰ ਉਹਦੇ ਬਾਵਜੂਦ ਵੀ ਸਰਕਾਰ ਨੇ ਇੱਕ ਸਿਰਫ ਸਨਮਾਨਜਨਕ ਤੌਰ ਦੇ ਉੱਤੇ ਨਾਲ ਇੱਕ ਭੱਤਾ ਸ਼ੁਰੂ ਕੀਤਾ ਸੀ ਕਿ ਸਰਪੰਚ ਲਈ 1200 ਰੁਪਈਆ ਤੇ ਪੰਚ ਲਈ 700 ਰੁਪਈਆ ਮਾਣ ਭੱਤਾ। ਪਰ ਪਿਛਲੇ 7 ਸਾਲਾਂ 'ਚੋਂ 2015 'ਚ ਮਿਲਿਆ ਸੀ ਅਕਾਲੀਆਂ ਦੇ ਸਮੇਂ, ਉਹ ਤੋਂ ਬਾਅਦ ਨਹੀਂ ਮਿਲਿਆ। ਇਹਦਾ ਮਤਲਬ 1 ਸਾਲ ਅਕਾਲੀਆਂ ਵਾਲਾ ਵੀ ਖਾਲੀ ਗਿਆ, 5 ਸਾਲ ਕੈਪਟਨ ਵਾਲੇ ਵੀ ਖਾਲੀ ਗਏ ਤੇ ਆ ਬਦਲਾਅ ਵਾਲਿਆਂ ਦਾ ਵੀ 1 ਸਾਲ ਚਲਾ ਗਿਆ। ਸੋ 7 ਸਾਲ ਹੋ ਗਏ ਤੇ ਹੁਣ ਸਾਡੇ ਖੇਤੀਬਾੜੀ ਮੰਤਰੀ ਧਾਲੀਵਾਲ ਹੋਰੀ ਕਹਿੰਦੇ ਨੇ ਕਿ ਹਾਂ ਅਸੀਂ ਜੀ ਇਹ ਦੇਣ ਬਾਰੇ ਵਿਚਾਰ ਕਰ ਰਹੇ ਹਾਂ, ਅਸੀਂ ਰਾਏ ਲੈ ਰਹੇ ਹਾਂ ਜੀ ਆਪਣੇ ਵਿੱਤ ਵਿਭਾਗ ਦੀ ਕਿ ਅਸੀਂ ਇਕੱਠਾ ਦੇ ਸਕਦੇ ਹਾਂ, ਇਕੱਲਾ ਦੇ ਸਕਦੇ ਹਾਂ, ਆਪਣੇ ਸਾਲ ਵਾਲਾ ਦੇ ਸਕਦੇ ਹਾਂ, ਕਦੋਂ ਤੱਕ ਦਾ ਦੇ ਸਕਦੇ ਹਾਂ, ਤੇ ਅਸਾਂ ਵਧਾਉਣ ਬਾਰੇ ਵੀ ਵਿਚਾਰ ਕਰ ਰਹੇ ਹਾਂ, ਦੇਵਾਂਗੇ। ਪਰ ਇਹ ਹਕੀਕਤ ਆਖੜੀ ਹੈ ਜੀ ਕਿ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਪਿਛਲੇ 7 ਸਾਲਾਂ ਤੋਂ ਮਾਣ ਭੱਤੇ ਦੇ ਰੂਪ 'ਚ 1 ਰੁਪਈਆ ਵੀ ਨਹੀਂ ਮਿਲਿਆ। ਜੀ ਬਿਲਕੁਲ। ਦੀਪਕ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।